ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ। ਅੱਜ ਅਸੀਂ ਜਿਹੜੀ ਸਿੱਖ ਸੰਗਤ ਹੈਗੀ ਆ ਨਿਊਯਾਰਕ ਔਰ ਈਸਟ ਕੋਸਟ ਤੋਂ ਆਈ ਹੈਗੀ ਆ। ਇੱਥੇ ਲੌਂਗ ਆਈਲੈਂਡ ਦੇ ਵਿੱਚ ਜਿਹੜਾ ਨਸਾਊ ਕੋਲੋਸੀਅਮ ਹੈਗਾ, ਇੱਥੇ ਮੋਦੀ ਦੀ ਫੇਰੀ ਹੈਗੀ ਆ, ਉਹਦੀ ਇੱਥੇ ਰੈਲੀ ਹੈਗੀ ਆ ਜੀ। ਤੇ ਉਹਦੇ ਅਗੇਂਸਟ ਅਸੀਂ ਪ੍ਰੋਟੈਸਟ ਕਰਨ ਲਈ ਆਏ ਹੈਗੇ ਆ। ਤੇ ਸੰਗਤ ਕਾਫੀ ਇਕੱਠੀ ਹੋਈ ਆ, ਜਿਵੇਂ ਕਿ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੈਗੇ ਹੋ। ਤੇ ਅਲੱਗ-ਅਲੱਗ ਆਪਣੇ ਸਿੱਖ ਆਰਗੇਨਾਈਜੇਸ਼ਨ ਇਕੱਠੀਆਂ ਹੋਈਆਂ, ਸਿੱਖ ਜਥੇਬੰਦੀਆਂ ਆਈਆਂ ਨੇ। ਉਸ ਤੋਂ ਇਲਾਵਾ ਜਿਹੜੀਆਂ ਹੋਰ ਉਹਦੀਆਂ ਮੋਦੀ ਦੀਆਂ ਸਥਾਈ ਹੋਈਆਂ ਜਿਹੜੀਆਂ ਜਨਤਾ ਜਿਹੜੀ ਹੈਗੀ ਆ ਤੋਂ ਇੰਡੀਆ ਤੋਂ, ਜਿਹੜੀ ਹਿੰਦੁਸਤਾਨ ਤੋਂ, ਉਹ ਵੀ ਇੱਥੇ ਇਕੱਠੀ ਹੋਈ ਹੈ ਜੀ। ਤੋ ਆਓ ਅੱਜ ਦੇ ਇਸ ਆਪਣਾ ਇਸ ਰੈਲੀ ਦੇ ਬਾਰੇ, ਇਹ ਜਿਹੜਾ ਪ੍ਰੋਟੈਸਟ ਹੈਗਾ ਵਾ, ਉਸ ਸੰਬੰਧੀ ਆਪਾਂ ਆਪਣੇ ਜਿਹੜੇ ਹੈਗੇ ਆ ਜਿਹੜੇ ਵਿਸ਼ੇਸ਼ਕ ਹੈਗੇ ਨੇ, ਜਿਹੜੇ ਐਕਸਪਰਟ ਹੈਗੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਤੇ ਸਭ ਤੋਂ ਪਹਿਲਾਂ ਆਪਾਂ ਡਾਕਟਰ ਅਮਰਜੀਤ ਸਿੰਘ ਜੀ ਇੱਥੇ ਹਾਜ਼ਰ ਨੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਡਾਕਟਰ ਸਾਹਿਬ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਡਾਕਟਰ ਸਾਹਿਬ ਜੀਓ, ਇਹ ਜਿਵੇਂ ਕਿ ਤੁਸੀਂ ਕੱਲ੍ਹ ਵੀ ਉੱਥੇ ਜਿਹੜੇ ਹੈਗਾ ਵਾ ਕਲੇਮੰਟ ਸ਼ਹਿਰ ਜਿਹੜਾ ਹੈਗਾ ਵਾ ਡੈਲਾਵੇਅਰ ਦਾ, ਉੱਥੇ ਵੀ ਤੁਸੀਂ ਗਏ ਸੀਗੇ, ਉੱਥੇ ਵੀ ਪ੍ਰੈਜ਼ੈਂਟ ਸੀਗੇ, ਕਿਉਂਕਿ ਮੋਦੀ ਨੇ ਉੱਥੇ ਵੀ ਮੋਦੀ ਆਇਆ ਸੀਗਾ, ਕਿਉਂਕਿ ਕੁਆਡ ਦੀ ਮੀਟਿੰਗ 'ਚ ਅਟੈਂਡ ਕੀਤੀ ਸੀ ਉਹਨੇ, ਜਦ ਕਿ ਉਹ ਮੈਂਬਰ ਨਹੀਂ ਹੈਗਾ, ਫਿਰ ਵੀ ਉੱਥੇ ਉਹ ਆਇਆ ਸੀਗਾ। ਸੋ ਉਹਦੀ ਹੀ ਕੰਟੀਨਿਊਸ਼ਨ ਦੇ ਵਿੱਚ ਜਿਹੜੀ ਜਨਤਾ ਜਿਹੜੀ ਹੈਗੀ ਆ ਦੁਖੀ ਜਿਹੜੀ ਉਹ ਹੋਈ ਆ, ਭਾਵੇਂ ਉਹ ਸਿੱਖ ਹੋਣ ਜਾਂ ਦੂਸਰੇ ਲੋਕ ਜਿਹੜੇ ਹੈਗੇ ਨੇ, ਉਹ ਅੱਜ ਇੱਥੇ ਜਿਹੜਾ ਨਸਾਊ ਕੋਲੀਸੀਅਮ ਹੈਗਾ ਵਾ ਲੌਂਗ ਆਈਲੈਂਡ ਦੇ ਵਿੱਚ ਨਿਊਯਾਰਕ 'ਚ, ਉੱਥੇ ਇਕੱਠੇ ਹੋਏ ਨੇ ਔਰ ਪ੍ਰੋਟੈਸਟ ਕਰ ਰਹੇ ਨੇ। ਤੇ ਸਿੱਖ ਜਥੇਬੰਦੀਆਂ ਵੀ ਤੁਸੀਂ ਜਿਵੇਂ ਦੇਖ ਰਹੇ ਹੋ, ਤਾਂ ਆਪਣੇ ਬੈਕਗਰਾਊਂਡ ਦੇ ਵਿੱਚ ਕਾਫੀ ਇਕੱਠੀਆਂ ਹੋਈਆਂ ਨੇ। ਸਿੱਖ ਸੰਗਤ ਜਿਹੜੀ ਪੂਰੇ ਨਾਰਥ ਜਿਹੜੀ ਹੈਗੀ ਆ ਈਸਟ ਕੋਸਟ ਤੋਂ ਆਈ ਹੈਗੀ ਇੱਥੇ। ਤੇ ਅੱਜ ਦੇ ਇਸ ਪ੍ਰੋਟੈਸਟ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਵੀ ਇਹ ਕਿਉਂ ਆਇਆ ਹੈਗਾ, ਕੀ ਕਰਨਾ ਚਾਹੁੰਦਾ, ਇਹਦੇ ਕੀ ਇੰਟੈਂਸ਼ਨ ਹੈਗੀ ਆ, ਤੇ ਇਹ ਕੀ ਇਸ ਸੰਬੰਧ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਕਿਰਪਾ ਕਰਕੇ ਤੁਸੀਂ ਆਪਣੇ ਇਸ ਬਾਰੇ ਵਿਚਾਰ ਦਿਓ ਜੀ। ਦੇਖੋ, ਮੋਦੀ ਦਾ 3 ਰੋਜ਼ਾ ਅਮਰੀਕਾ ਦੌਰਾ ਹੈ ਜੀ। ਪਹਿਲਾਂ ਜਿਵੇਂ ਕੱਲ੍ਹ ਦੀ ਇਵੈਂਟ ਦਾ ਤੁਸੀਂ ਮੈਂਸ਼ਨ ਕੀਤਾ, ਡੈਲਾਵੇਅਰ ਦੇ ਵਿੱਚ ਕੁਆਡ ਮੀਟਿੰਗ, ਜਿਸ ਦੇ ਵਿੱਚ ਅਮਰੀਕਾ, ਆਸਟ੍ਰੇਲੀਆ, ਜਾਪਾਨ ਔਰ ਭਾਰਤ ਸ਼ਾਮਲ ਨੇ, ਉਹ ਬਾਈਡਨ ਨੇ ਆਪਣੇ ਹੋਮ ਟਾਊਨ ਦੇ ਵਿੱਚ ਰੱਖੀ ਸੀ, ਉਸ ਅਕੈਡਮੀ 'ਚ ਜਿੱਥੇ ਉਹ ਪੜ੍ਹਦਾ ਰਿਹਾ। ਇਸ ਗੱਲ ਦਾ ਧਿਆਨ ਰਹੇ ਕਿ ਇਹ ਇੱਕ ਫਲॉप ਕਾਨਸੈਪਟ ਹੈ ਕੁਆਡ ਦਾ। ਵੈਸੇ ਵੀ ਜਾਪਾਨ ਦਾ ਪ੍ਰਾਈਮ ਮਿਨਿਸਟਰ ਆਲਮੋਸਟ 1 ਮਹੀਨੇ ਬਾਅਦ ਉਹਦੀ ਟਰਮ ਖਤਮ ਹੋ ਰਹੀ ਹੈ ਜੀ। ਆਸਟ੍ਰੇਲੀਆ ਵਾਲਾ ਵੀ ਲੂਜ਼ਰ ਹੈ, ਆਲਮੋਸਟ ਉਹਨਾਂ ਦੀ ਹਕੂਮਤ ਜਾ ਰਹੀ ਹੈ, ਉਹ ਵੀ ਇਲੈਕਸ਼ਨਾਂ ਹੋਣ ਵਾਲੀਆਂ ਨੇ। ਬਾਈਡਨ ਦੇ ਲਾਸਟ 2 ਮਹੀਨੇ ਰਹਿ ਗਏ ਨੇ ਤੇ ਮੋਦੀ ਇੱਕ ਮਾਈਨੋਰਿਟੀ ਗਵਰਨਮੈਂਟ ਨੂੰ ਰਨ ਕਰਦਾ ਹੈ ਇਸ ਵੇਲੇ। ਲੇਕਿਨ ਜਿਸ ਬੈਕਗਰਾਊਂਡ ਦੇ ਵਿੱਚ ਮੋਦੀ ਅਮਰੀਕਾ ਦੇ ਵਿੱਚ ਆਇਆ, ਉਹਦੇ 'ਚ 3 ਮੈਸੇਜ ਜਿਹੜੇ ਅਮਰੀਕਾ ਨੇ ਇਨ ਜਨਰਲ, ਸਿੱਖ ਕੌਮ ਨੇ ਇਨ ਪਾਰਟਿਕੂਲਰ ਦਿੱਤੇ ਨੇ। ਉਹਦੇ 'ਚ ਪਹਿਲਾ ਪਾਰਟ ਤਾਂ ਅਸੀਂ ਦੇਖਦੇ ਹਾਂ ਕਿ ਗੁਰਪਤਵੰਤ ਸਿੰਘ ਪੰਨੂ ਉਹਨਾਂ ਦੀ ਲੀਗਲ ਟੀਮ ਵੱਲੋਂ ਜਿਹੜਾ ਉਹਨਾਂ ਨੂੰ ਚੈਲੰਜ ਕੀਤਾ ਗਿਆ, ਪ੍ਰਾਈਵੇਟ ਲਾ ਸੂਟ ਫਾਈਲ ਕੀਤਾ ਗਿਆ, ਇੰਡੀਅਨ ਗਵਰਨਮੈਂਟ ਨੂੰ ਸਮਨ ਵਾਇਆ ਕੌਂਸੂਲੇਟ ਮਿਲੇ ਨੇ, ਜਿਹਦੇ ਥੱਲੇ ਅਜੀਤ ਡੋਵਲ ਔਰ ਗੋਇਲ, ਸਮੰਤ ਗੋਇਲ ਔਰ ਇੰਡੀਅਨ ਸਟੇਟ, ਇਹ ਇੱਕ ਰਾਹ ਐਜ਼ ਏ ਬਾਡੀ ਵੀ, ਇਹ ਸਾਰੇ ਦੋਸ਼ੀ ਦੱਸੇ ਗਏ ਨੇ। ਇਹ ਇੱਕ ਬਹੁਤ ਵੱਡੀ ਖਬਰ ਹੈ। 2 ਦਿਨ ਪਹਿਲਾਂ ਵਾਈਟ ਹਾਊਸ ਨੇ ਇਹਦੀ ਵਿਜ਼ਿਟ ਤੋਂ ਸਿੱਖ ਨੁਮਾਇੰਦਿਆਂ ਨੂੰ ਸੱਦ ਕੇ ਜਿਹੜਾ ਉਹਨਾਂ ਦੇ ਨਾਲ ਗੱਲਬਾਤ ਕੀਤੀ ਔਰ ਉਹਨਾਂ ਨੂੰ ਅਸ਼ੋਰ ਕੀਤਾ ਕਿ ਉਹਨਾਂ ਨੂੰ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਔਰ ਅਮਰੀਕਾ ਇਸ ਪ੍ਰਤੀ ਪੂਰੀ ਤਰ੍ਹਾਂ ਸਜਗ ਹੈ। ਔਰ ਤੀਸਰੀ ਡਿਵੈਲਪਮੈਂਟ ਅਸੀਂ ਦੇਖਦੇ ਹਾਂ ਕਿ 7 ਕਾਂਗਰਸਮੈਨਾਂ ਨੇ US ਕਾਂਗਰਸ ਦੇ ਵਿੱਚ ਟ੍ਰਾਂਸਨੈਸ਼ਨਲ ਰਿਪਰੈਸ਼ਨ ਐਕਟ ਦੇ ਉੱਤੇ ਇੱਕ ਨਵਾਂ ਬਿੱਲ ਇੰਟਰੋਡਿਊਸ ਕੀਤਾ। ਹੁਣ ਇਹ ਸਾਰੀਆਂ ਡਿਵੈਲਪਮੈਂਟਸ ਆਪਣੇ ਆਪ ਦੇ ਵਿੱਚ ਇਹ ਜਵਾਬਦੇਹੀ ਵੀ ਹੈ ਕਿ ਅਮਰੀਕਨ, ਔਰ ਆਲਰੇਡੀ ਅਸੀਂ ਦੇਖਦੇ ਹਾਂ ਕਿ ਨਿਖਿਲ ਗੁਪਤਾ ਜਿਹਦਾ ਟ੍ਰਾਇਲ ਅਕਤੂਬਰ ਸ਼ੁਰੂ ਹੋਣ ਜਾ ਰਿਹਾ। ਸੋ ਇਹ ਬੜਾ ਇੰਪੋਰਟੈਂਟ ਸੀ ਕਿ ਸਿੱਖ ਕਮਿਊਨਿਟੀ ਆਪਣਾ ਰਿਸਪੌਂਸ ਦਿੰਦੀ। ਕੱਲ੍ਹ ਵੀ ਭਾਵੇਂ ਬੜਾ ਸ਼ਾਰਟ ਨੋਟਿਸ ਦੇ ਉੱਤੇ ਇਹ ਰੱਖਿਆ ਗਿਆ ਸੀ, ਲੇਕਿਨ ਇੱਕ ਬੜਾ ਕਾਮਯਾਬ ਪ੍ਰੋਟੈਸਟ ਹੋਇਆ। ਆਲਮੋਸਟ ਇਨ ਫਰੰਟ ਸਾਡੇ ਮੋਦੀ ਔਰ ਉਹ ਕੈਵਲਕੇਡ ਉਹਨਾਂ ਸਾਰਿਆਂ ਦੀ ਗੁਜ਼ਰੀ, ਮੋਟਰ ਕੈਵਲਕੇਡ। ਇਸੇ ਤਰ੍ਹਾਂ ਅੱਜ ਵੀ ਜਦੋਂ ਅਸੀਂ ਦੇਖਦੇ ਹਾਂ ਕਿ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਦੀ ਪਾਰਟਿਸਿਪੇਸ਼ਨ ਹੈ, ਇਹ ਵੀ ਮੈਸੇਜ। ਔਰ ਕੱਲ੍ਹ UN ਜਨਰਲ ਅਸੈਂਬਲੀ 'ਚ ਜਦੋਂ ਉਹਨੇ ਐਡਰੈਸ ਕਰਨਾ ਹੈ ਤੇ ਕੱਲ੍ਹ ਵੀ ਸਿੱਖਾਂ ਨੇ ਪ੍ਰੋਟੈਸਟ ਰੱਖਿਆ। ਸੋ ਅਸੀਂ ਇਹਨੂੰ ਮੋਦੀ ਨੂੰ ਚੇਜ਼ ਕਰ ਰਹੇ ਹਾਂ, ਜਿਵੇਂ ਜਿਹੜੇ ਕ੍ਰਿਮੀਨਲ ਹੁੰਦੇ ਨੇ ਉਹਨਾਂ ਨੂੰ ਪੁਲਿਸ ਚੇਜ਼ ਕਰਦੀ ਹੈ। ਵਾਰ ਕ੍ਰਿਮੀਨਲ ਹੈ, ਇਸ ਨੇ ਜੋ ਸਿੱਖਾਂ ਦੇ ਖਿਲਾਫ ਓਪਨ ਵਾਰ ਡਿਕਲੇਅਰ ਕੀਤੀ ਹੋਈ ਹੈ ਔਰ ਹਿੰਦੁਸਤਾਨ ਦੀਆਂ ਨੀਤੀਆਂ ਜਿਹੜੀਆਂ ਨੇ ਉਹ ਆਪਣੇ ਆਪ ਦੇ ਵਿੱਚ ਨਾਜ਼ੀ ਆਈਡੀਓਲੋਜੀ ਦੀ ਜਿਹੜੀ ਹੈ ਉਹ ਰਿਪਲਾਈਕਾ ਹੀ ਹੈ। ਸੋ ਅਸੀਂ ਸਮਝਦੇ ਹਾਂ ਵੀ ਅਮਰੀਕਨਸ ਅਵੇਅਰ ਨੇ, ਜਿਵੇਂ ਈਵਨ ਬਾਈਡਨ ਔਰ ਐਡਮਿਨਿਸਟ੍ਰੇਸ਼ਨ ਭਾਵੇਂ ਜਾ ਰਿਹਾ, ਲੇਕਿਨ ਪਾਲਿਸੀਜ਼ ਉਹੀ ਫਾਰਵਰਡ ਹੁੰਦੀਆਂ ਨੇ।
ਔਰ ਅਸੀਂ ਹੋਪ ਕਰਦੇ ਹਾਂ ਕਿ ਆਉਂਦੇ ਵਰ੍ਹੇ ਦੇ ਵਿੱਚ ਅਮਰੀਕਾ ਦੇ ਵਿੱਚ ਇੰਡੀਆ ਨੂੰ ਅਕਾਊਂਟੇਬਲ ਠਹਿਰਾਇਆ ਜਾਏਗਾ। ਇਹਨਾਂ ਦੇ ਉੱਤੇ ਸੈਂਕਸ਼ਨਸ ਲੱਗਣਗੀਆਂ, ਐਜ਼ ਏ ਰੋਗ ਸਟੇਟ ਇਹਨਾਂ ਨੂੰ ਡਿਕਲੇਅਰ ਕੀਤਾ ਜਾਏਗਾ। ਔਰ ਸਿੱਖ ਕੌਮ ਦਾ ਜਿਹੜਾ ਆਜ਼ਾਦ ਮੁਲਕ ਖਾਲਿਸਤਾਨ ਦਾ ਮੁੱਦਾ ਹੈ, ਜਿਹਨੂੰ ਖਾਲਿਸਤਾਨ ਰੈਫਰੈਂਡਮ ਰਾਹੀਂ ਡਾਇਸਪੋਰਾ ਸਿੱਖਾਂ ਨੇ ਆਲਰੇਡੀ ਐਂਡੋਰਸ ਕਰ ਦਿੱਤਾ ਹੈ, ਔਰ ਜਿਹੜਾ ਵੈਲ ਵਿਦਨ ਦਾ ਐਂਬਿਟ ਆਫ UN ਚਾਰਟਰ ਹੈ, ਇੰਟਰਨੈਸ਼ਨਲ ਲਾਅ ਹੈ, ਇਸ ਨੂੰ ਜਿਹੜਾ ਹੈ ਪਜ਼ੀਰਾਈ ਦਿੱਤੀ ਜਾਏਗੀ, ਇਸ ਨੂੰ ਰੈਕਗਨੀਸ਼ਨ ਮਿਲੇਗੀ। ਸੋ ਆਈ ਥਿੰਕ ਇਹੀ ਮੈਸੇਜ ਹੁਣ ਅਸੀਂ ਮਹਿਜ਼ ਪ੍ਰੋਟੈਸਟ ਤੱਕ ਮਹਿਦੂਦ ਨਹੀਂ ਹੈ, ਖਾਲਿਸਤਾਨ ਰੈਲੀ ਦਾ ਇਹਨੂੰ ਨਾਂ ਦਿੱਤਾ ਗਿਆ ਹੈ। ਔਰ ਅਸੀਂ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ ਕਿ 193 ਮੁਲਕਾਂ ਦੇ ਨਾਲ ਬਹੁਤ ਜਲਦ ਇਸੇ ਹੀ ਮੁਲਕ ਦੇ ਵਿੱਚ UN ਦਾ ਹੈੱਡਕੁਆਰਟਰ ਹੈ, 194 ਮੁਲਕ ਦਾ ਖਾਲਿਸਤਾਨ ਦਾ ਝੰਡਾ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਇੱਕ ਰਿਐਲਿਟੀ ਬਣਨ ਜਾ ਰਿਹਾ ਹੈ। ਔਰ ਬਹੁਤ ਜਲਦੀ ਖਾਲਿਸਤਾਨ ਦਾ ਝੰਡਾ ਵੀ ਇਹਨਾਂ ਝੰਡਿਆਂ ਦੇ ਨਾਲ ਝੂਲੇਗਾ। ਗੁਰੂ ਸਾਹਿਬ ਬਖਸ਼ਿਸ਼ ਕਰਨ ਜੀ ਜ਼ਰੂਰ ਹੋਏਗਾ ਜੀ, ਤੁਹਾਡੇ ਬੋਲ ਜਿਹੜੇ ਪੁਗਾਏ ਜਾਣਗੇ। ਹਾਂਜੀ, ਸੰਗਤ ਤੁਹਾਡੇ ਨਾਲ ਹੈਗੀ, ਤੁਹਾਡੇ ਕਾਫੀ ਹਾਂ, ਮਹਾਰਾਜ ਰਹਿਮਤ ਕਰਨਗੇ ਜੀ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। We have here Mr. Khan, who is representing the minorities of India, and he's participating here in the protest against Modi. Let's talk to him and know more about his organizations and about him. Mr. Khan, would you like to say about it? First of all, thank you very much for covering us. We are representing the Indian American Muslims here. We are traveled all the way from New Jersey, Connecticut, and New York. We are representing the Christian minorities, the Sikh minorities, and everybody that are part of India's diaspora. So the main reason of our protest has been that Mr. Modi has been one of the most divisive figure in the Indian post-India independence India, that I would say. And we feel like under his leadership, under his watch, every single day Indian minorities go through some sort of atrocities in every single state in India. And we are here protesting his leadership. We are here protesting about what is happening with the Muslims in India. Now the latest issue that they have raked up with the Indian Muslim is about the Waqf bill. This Waqf bill actually is going to take away some of the important rights that the Indian Muslim minority holds against their own properties. These are properties owned by the Indian Muslims, and the Indian government, BJP government, wants to take away those rights from us. We are here to protest against such divisive policies of the Mr. Modi, and also, for a long time we have seen in the last 10 years that the leader of this nation clearly talks about dividing the people of its own nation. I mean, it's an example that not I have seen in my entire life, where a leader himself calls and says from the stage that you can find these people in the way they dress or the way they eat. I mean, he is indicating that the Indian Muslims actually can be spotted, and that is precisely the reason. Like just 3 weeks back, while Mr. Modi was planning for a trip to the United States, there was a person by name Shabir Malik in Haryana who was lynched by the mob. I mean, what is happening here? You have unemployment that you need to look at. You have healthcare infrastructure that you need to look at. You have the Indian youth that you need to look at. And all you care about is dividing the people of India. So our team here has come together to speak about this injustice that is happening to the minorities. A lot of Dalits are under persecution. A lot of Christians are under persecution. Churches are being demolished. They do not want anybody to speak. The problem is, in a democracy, if the people of the country cannot speak, what sense does the democracy make? This is where we all are standing here to speak about the atrocities happening to the minorities in India, and especially the Muslims. Thank you. Thank you very much. Thank you very much. ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀਓ। ਬਾਬਾ ਜਗ ਸਿੰਘ ਜੀ, ਜੀ ਬਾਬਾ ਜੀ, ਤੁਸੀਂ ਕੱਲ ਵੀ ਉੱਥੇ ਡੈਲਾਵੇਅਰ ਦੇ ਵਿੱਚ ਸੀਗੇ, ਤੇ ਉਹ ਜਿਹੜਾ ਮੋਦੀ ਦੇ ਅਗੇਂਸਟ ਪ੍ਰੋਟੈਸਟ ਚੱਲ ਰਿਹਾ ਸੀਗਾ, ਉਹਨੂੰ ਤੁਸੀਂ ਲੀਡ ਕਰ ਰਹੇ ਸੀਗੇ। ਹਾਂਜੀ, ਤੇ ਅੱਜ ਤੁਸੀਂ ਇੱਥੇ ਨਿਊਯਾਰਕ ਦੇ ਵਿੱਚ ਆਏ ਹੈਗੇ ਹੋ, ਤੁਸੀਂ ਅੱਜ ਦੇ ਇਸ ਪ੍ਰੋਟੈਸਟ ਬਾਰੇ ਕੀ ਕਹਿਣਾ ਚਾਹੋਗੇ ਜੀ? ਦੇਖੋ ਜੀ, ਸਾਡਾ ਅੱਜ ਦਾ ਜਿਹੜਾ ਮਕਸਦ ਆ ਰੈਲੀ, ਉਹ ਹੈਗੀ ਖਾਲਿਸਤਾਨ ਆਜ਼ਾਦੀ।
ਤੁਸੀਂ ਸਾਡੇ ਆਲੇ ਦਾਲੇ ਹੋਰ ਬੜੇ ਕਨਫਿਊਜ਼ ਬੰਦੇ ਦੇਖੇ ਹੋਣੇ ਆ ਜਿਹੜੇ ਕਨਫਿਊਜ਼ ਨੇ। ਕੋਈ ਕਹਿੰਦਾ RSS ਲਾ ਦਿਓ, ਕੋਈ ਕਹਿੰਦਾ ਮੋਦੀ ਲਾ ਦਿਓ। ਮੈਂ ਕੌਮ ਨੂੰ ਦੱਸਣਾ ਚਾਹਣਾ, ਤੁਸੀਂ ਕਨਫਿਊਜ਼ਨ 'ਚ ਨਹੀਂ ਪੈਣਾ, ਇਹ ਗਦੀ ਗੇਟ 'ਚ ਨਹੀਂ ਪੈਣਾ। ਇਹ ਗਧੇ ਨੇ ਜਿਨ੍ਹਾਂ ਨੇ 70 ਸਾਲ 700 ਸਾਲ ਲੱਗੇ ਰਹਿਣ, ਆਜ਼ਾਦੀ ਨਹੀਂ ਲੈਣਗੇ। ਪਰ ਜੇ ਤੁਸੀਂ ਗਧਿਆਂ ਮਗਰ ਲੱਗ ਕੇ ਮੋਦੀ ਲਾ ਦਿਓ, RSS ਲਾ ਦਿਓ, ਜੇ ਤੁਸੀਂ ਗਧਾਪਣ ਕਰਿਆ ਤੇ ਤੁਸੀਂ ਖਤਮ ਹੋ ਜਾਓਗੇ। ਸਾਡਾ ਕੋਈ ਲੈਣ ਦੇਣ ਨਹੀਂ, ਕੋਈ ਆਵੇ ਕੋਈ ਜਾਵੇ। ਅਸੀਂ ਆਜ਼ਾਦੀ, ਖਾਲਿਸਤਾਨ, ਆਪਣਾ ਦੇਸ਼ ਬਣਾਉਣਾ ਆ। ਸੋ ਅਸੀਂ ਗਧੇ ਵਾਲੇ ਕੰਮ ਨਹੀਂ ਕਰਨੇ, ਅਸੀਂ ਆਜ਼ਾਦੀ ਦੀ ਗੱਲ ਕਰਨੀ ਆ। ਸਾਡੇ ਕੋਲ ਕੋਈ ਗਧਾ ਆਵੇ ਵੀ ਨਾ ਜਿਹੜਾ ਸਾਨੂੰ ਕਨਫਿਊਜ਼ ਕਰੇ ਵੀ ਮੋਦੀ ਲਾ ਦਿਓ, RSS ਲਾ ਦਿਓ। ਵੀ ਡੋਨਟ ਕੇਅਰ ਅਬਾਊਟ them। TV 84 ਦਾ ਜਿੱਥੋਂ ਤੱਕ ਖਿਆਲ ਹੈਗਾ, ਨਹੀਂ ਮੈਂ ਇਹ ਪ੍ਰੋਟੈਸਟ ਦੀ ਗੱਲ ਕਰਦਾ। ਹਾਂਜੀ ਦੂਜਾ ਪ੍ਰੋਟੈਸਟ ਚੱਲਦਾ ਪਿਆ। ਅਸੀਂ ਉਹਨਾਂ ਨੂੰ ਕਵਰ ਕਰ ਰਹੇ ਹਾਂ ਤਾਂ ਕਿ ਉਹਨਾਂ ਦੇ ਅਸੀਂ ਸੈਂਟੀਮੈਂਟਸ ਜਾਣ ਸਕੀਏ। ਦੇਖਦੇ ਕੀ ਹੈਗੇ ਨਹੀਂ ਤਾਂ ਹੀ ਤਾਂ ਮੈਂ ਦੱਸਿਆ ਵੀ ਕੋਈ ਵੀ ਉਹਦਾ ਪ੍ਰਭਾਵ ਨਾ ਕਬੂਲੇ। ਉਹ ਗਦੀ ਗੇੜ ਆ, ਉਹ ਗਦੀ ਗੇੜ ਆ, ਉਹ ਗਦੀ ਗੇੜ ਆ। ਆਜ਼ਾਦੀ ਆਜ਼ਾਦੀ ਆਜ਼ਾਦੀ। ਸਿੱਖ ਤੇ ਪੂਰੀ ਤਰ੍ਹਾਂ ਡਿਵੋਟਡ ਨੇ ਜੀ ਖਾਲਿਸਤਾਨ ਨੂੰ, ਤੇ ਉਸੇ ਕਰਕੇ ਅਸੀਂ ਅੱਜ ਇੱਥੇ ਹਾਜ਼ਰ ਹੈਗੇ ਆ। ਅਸੀਂ ਆਪਣੇ ਜਿਹੜੇ ਵਿਊਜ਼ ਦੇ ਰਹੇ ਹੈਗੇ ਆ, ਸੰਗਤਾਂ ਤਾਈਂ ਪਹੁੰਚਾ ਰਹੇ ਆ ਕਿ ਕਿਵੇਂ ਇਹ ਜਿਹੜਾ ਗੁਜਰਾਤ ਦਾ ਜਿਹੜਾ ਬੁੱਚੜ ਆ ਉਹਦਾ ਕਿਵੇਂ ਪ੍ਰੋਟੈਸਟ ਕਰ ਰਹੀਆਂ ਸਿੱਖ ਸੰਗਤਾਂ। ਦੇਖੋ ਅਗਰ ਉਧਰ ਨਜ਼ਰ ਮਾਰ ਕੇ ਦੇਖੀ, ਜੇ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਕੈਮਰਾ ਉਧਰ ਘੁਮਾਉਣ, ਜਰਾ ਕੈਮਰਾ ਜਰਾ ਉਧਰ ਘੁਮਾਓ ਜੀ। ਦੇਖੋ ਸੋ ਆਪਾਂ ਦੇਖ ਰਹੇ ਹਾਂ ਕਿ ਸਿੱਖ ਸੰਗਤਾਂ ਕਿੰਨੇ ਜੋਸ਼ੋ ਖਰੋਸ਼ ਨਾਲ ਮੋਦੀ ਦਾ ਪ੍ਰੋਟੈਸਟ ਕਰ ਰਹੀਆਂ ਹੈਗੀਆਂ ਨੇ। ਚਲੋ ਤੁਸੀਂ ਆਪਣਾ ਮੈਸੇਜ ਕੰਟੀਨਿਊ ਕਰੋ ਜੀ। ਸਾਡਾ ਜਿਹੜਾ ਹੱਲ ਆ ਉਹ ਆਜ਼ਾਦੀ ਆ, ਆਪਣਾ ਦੇਸ਼ ਆ, ਇਸ ਤੋਂ ਘੱਟ ਕੁਝ ਵੀ ਨਹੀਂ। ਕੋਈ ਗਿੱਦੜਬਾਹੇ ਦੀ ਇਲੈਕਸ਼ਨ, ਕੋਈ ਜਲੰਧਰ ਦੀ ਇਲੈਕਸ਼ਨ, ਕੋਈ ਪਟਿਆਲੇ ਦੀ ਇਲੈਕਸ਼ਨ, ਕੋਈ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ, ਇਹ ਹੈਗਾ ਗਦੀ ਗੇੜ। ਇੱਕੋ ਮਕਸਦ ਆ, ਆਜ਼ਾਦੀ। ਦੈਟਸ ਇਟ। ਧੰਨਵਾਦ ਜੀ। ਖਾਲਿਸਤਾਨ ਜਿੰਦਾਬਾਦ। ਧੰਨਵਾਦ ਜੀ। ਭਾਈ ਹਿੰਮਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਹਿੰਮਤ ਸਿੰਘ ਜੀ, ਤੁਸੀਂ ਕੱਲ ਵੀ ਉੱਥੇ ਡੈਲਾਵੇਅਰ ਦੇ ਵਿੱਚ ਸੰਗਤਾਂ ਦਾ ਇਕੱਠ ਕੀਤਾ ਸੀਗਾ, ਮੋਦੀ ਦੇ ਅਗੇਂਸਟ ਪ੍ਰੋਟੈਸਟ ਕਰ ਰਹੇ ਸੀ ਆਪਾਂ ਸਾਰੇ ਰਲ ਕੇ, ਹਨਾ ਜੀ, ਤੇ ਮੈਂ ਵੀ ਉੱਥੇ ਹਾਜ਼ਰ ਸੀਗਾ। ਤੇ ਅੱਜ ਇੱਥੇ ਨਿਊਯਾਰਕ ਦੇ ਵਿੱਚ ਸੰਗਤਾਂ ਇਕੱਠੀਆਂ ਹੋਈਆਂ ਨੇ, ਤੇ ਤੁਸੀਂ ਅੱਜ ਦੇ ਇਸ ਇਕੱਠ ਬਾਰੇ ਔਰ ਇਸ ਪ੍ਰੋਟੈਸਟ ਬਾਰੇ ਕੁਝ ਕਹਿਣਾ ਚਾਹੋਗੇ ਜੀ? ਦੇਖੋ ਜੀ, ਮੈਂ ਵਰਲਡ ਸਿੱਖ ਪਾਰਲੀਮੈਂਟ ਤੇ ਸਿੱਖਵਾੜੀ ਨੇਸ਼ਨ ਕਮੇਟੀ ਕੋਸ਼ ਵੱਲੋਂ ਧੰਨਵਾਦ ਕਰਦਾ। ਸਮੁੱਚੀਆਂ ਜਿਹੜੀਆਂ ਅੱਜ ਸੰਗਤਾਂ, ਜਿਹੜੀਆਂ ਜਥੇਬੰਦੀਆਂ ਜੁੜੀਆਂ ਇਸ ਪ੍ਰੋਟੈਸਟ ਦੇ ਵਿੱਚ। ਕੱਲ ਵੀ ਤੁਸੀਂ ਬਾਜਵਾ ਜੀ ਦੇਖਿਆ, TV 84 ਨੇ ਕਵਰ ਕੀਤਾ, ਜੋ ਡੈਲਾਵੇਅਰ ਦੇ ਵਿੱਚ ਇਹਨਾਂ ਦੀ ਕੁਆਡ ਦੀ ਮੀਟਿੰਗ ਸੀਗੀ। ਸੋ ਉਸ ਜਗ੍ਹਾ ਦੇ ਉੱਤੇ ਵੀ ਬਿਲਕੁਲ ਐਵੇਂ 5-7 ਫੁੱਟ ਦੀ ਦੂਰੀ ਤੋਂ ਜਦੋਂ ਇਹ ਲੰਘਿਆ, ਸੋ ਇਹਨੂੰ ਜਾਹੋ ਜਲਾਲ ਖਾਲਿਸਤਾਨੀਆਂ ਦਾ ਇਹ ਮੈਂ ਸਮਝਦਾ ਪਹਿਲੀ ਵਾਰੀ ਦੇਖਿਆ ਕਿ ਇਹ 2-4 ਜਿਨ੍ਹਾਂ ਨੂੰ ਦੱਸਦੇ ਤਾਂ ਉਹ ਹਜ਼ਾਰਾਂ ਆ। ਸੋ ਰੈਫਰੈਂਡਮ ਦੇ ਵਿੱਚ ਲੱਗੀਆਂ ਲੰਬੀਆਂ ਲਾਈਨਾਂ ਨੇ ਦੱਸ ਦਿੱਤਾ ਕਿ ਸਮੁੱਚੀ ਕੌਮ, ਪੰਜਾਬ ਸਮੁੱਚਾ ਚਾਹੁੰਦਾ ਆ ਕਿ ਉਹ ਭਾਰਤੀ ਕਬਜ਼ੇ ਦੇ ਵਿੱਚ ਆਜ਼ਾਦ ਨਹੀਂ ਰਹਿਣਾ। ਕੋਈ ਮੰਗ ਕੇ ਕੋਈ ਭੀਖ ਨਹੀਂ ਆ। ਸਾਡੇ ਪੰਜਾਬ ਦੇ ਉੱਤੇ ਤੁਸੀਂ ਕਬਜ਼ਾ ਕੀਤਾ ਹੋਇਆ, ਉਹਨੂੰ ਛੱਡ ਕੇ ਲਾਂਭੇ ਹੋ। ਇਹ ਪੰਜਾਬ ਨੇ ਆਜ਼ਾਦ ਹੋਣਾ ਆ। ਇਹ ਜਿੰਨੀਆਂ ਵੀ ਸਾਡੇ ਖਾਲਿਸਤਾਨੀ ਜਿਹੜੇ ਲੀਡਰ ਆ, ਉਹਨਾਂ ਦੀਆਂ ਕਿਲਿੰਗ ਦੇ ਪਲਾਨ ਇਹਨਾਂ ਨੇ ਕੀਤੇ ਆ, ਕਿਲਿੰਗ ਕੀਤੀਆਂ ਵੀ ਆ। ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਹੋਈ ਆ, ਭਾਈ ਪਰਮਜੀਤ ਸਿੰਘ ਪੰਜਵਾੜ, ਅਵਤਾਰ ਸਿੰਘ ਖੰਡਾ, ਤੇ ਭਾਈ ਦੀਪ ਸਿੱਧੂ ਮੂਸੇਵਾਲਾ, ਜਿਹੜਾ ਆਪਣੇ ਗੀਤਾਂ ਦੇ ਰਾਹੀਂ ਨੌਜਵਾਨੀ ਨੂੰ ਦੱਸਦਾ ਸੀ ਕਿ SYL ਨੂੰ ਕਿਵੇਂ ਬੱਬਰਾਂ ਨੇ ਬੰਨ੍ਹ ਲਾਏ ਆ। ਸੋ ਇਹ ਸਾਡਾ ਇਤਿਹਾਸ ਆ, ਸਾਡੇ ਉਹ ਇਤਿਹਾਸ ਸੁਨਹਿਰੀ ਪੰਨਿਆਂ ਦੇ ਵਿੱਚ ਲਿਖਿਆ ਹੋਇਆ ਆ। ਸਾਡੇ ਇਤਿਹਾਸ ਤੋਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਜਿਹੜੀ ਸੇਧ ਲੈਣੀ ਆ, ਤੇ ਉਹਨਾਂ ਨੂੰ ਪਤਾ ਆ ਕਿ ਅਸੀਂ ਗੁਲਾਮ ਆ। ਸੋ ਗੁਲਾਮੀ ਦੇ ਵਿੱਚ ਕਿੰਨਾ ਚਿਰ ਭਾਰਤ ਰੱਖੇਗਾ? ਇਹ ਗੁਲਾਮੀ ਦੇ ਸੰਗਲ ਜਿਹੜੇ ਟੁੱਟਣੇ ਆ, ਬੜੀ ਜਲਦ ਟੁੱਟਣੇ ਆ। ਇਹ ਕਮਜ਼ੋਰ ਹੁੰਦੇ ਜਾ ਰਹੇ ਆ। ਆਪਾਂ ਸਾਰੇ ਜਾਣਦੇ ਆ ਜਿਹੜਾ ਮਨੀਪੁਰ ਦੇ ਵਿੱਚ ਕੀ ਕੁਝ ਚੱਲ ਰਿਹਾ ਭਾਰਤ ਦੇ ਵਿੱਚ, ਨਾਗਾਲੈਂਡ ਵਾਲੇ, ਤੇ ਈਵਨ ਦਲਿਤ, ਕ੍ਰਿਸਚਨ, ਸਾਰੀਆਂ ਜਿਹੜੀਆਂ ਉੱਤੇ ਕਮਿਊਨਿਟੀਆਂ, ਮਿਨੋਰਟੀਜ਼ ਹੈਗੀਆਂ, ਉਹ ਸਾਰੀਆਂ ਪਰੇਸ਼ਾਨ ਆ, ਤੰਗ ਆ। ਹਿੰਦੂ ਤਵੀ ਜਿਹੜਾ ਏਜੰਡਾ ਲੈ ਕੇ ਮੋਦੀ ਸਰਕਾਰ ਤੁਰੀ ਹੋਈ ਆ, BJP, ਜਿਹੜੇ ਐਲੀਮੀਨੇਟ ਕਰ ਰਹੀਆਂ, ਜਿਹੜੇ ਲੋਕ ਪੀਸਫੁਲ ਤਰੀਕੇ ਨਾਲ ਜਿਹੜੀ ਹਿਊਮਨ ਰਾਈਟ ਵਾਇਲੇਸ਼ਨ ਦੀਆਂ ਆਵਾਜ਼ ਉਠਾਉਂਦੇ ਆ, ਜਾਂ ਸਿੱਖ ਜਿਹੜੇ ਇੱਕ ਪੀਸਫੁਲ ਮੁਹਿੰਮ ਖਾਲਿਸਤਾਨ ਦੀ ਡਾਇਸਪੋਰਾ ਦੇ ਵਿੱਚ ਚਲਾ ਰਹੇ ਆ। ਸੋ ਇਸ ਗੱਲ ਤੋਂ ਪੂਰੀ ਘਬਰਾਈ ਹੋਈ ਆ ਭਾਰਤੀ ਹਕੂਮਤ। ਇਹਨਾਂ ਨੂੰ ਪਤਾ ਆ ਕਿ ਸਾਡਾ ਰਾਜ ਬਾਹਲੀ ਦੇਰ ਨਹੀਂ ਰਹਿਣਾ, ਕਿਉਂਕਿ ਇਸ ਵੇਲੇ
ਕੇਸ ਵੀ ਚੱਲ ਰਹੇ ਆ ਅਮਰੀਕਾ ਦੇ ਵਿੱਚ ਇਹਨਾਂ ਦੇ ਖਿਲਾਫ। ਅਸੀਂ ਅੱਜ ਦੁਨੀਆ ਭਰ ਦੇ ਵਿੱਚ ਇਹ ਆਪਣਾ ਕੇਸ ਰੱਖਣਾ ਚਾਹੁੰਦੇ ਆ ਕਿ ਭਾਈ ਇਹ ਜਿਹੜਾ ਸਮੰਤ ਗੋਇਲ, ਅਜੀਤ ਡੋਵਲ, ਅਮਿਤ ਸ਼ਾਹ ਤੇ ਵਿਕਰਮ ਯਾਦਵ ਜਿਹੜੇ ਕਿ ਨਸ਼ਰ ਹੋ ਚੁੱਕੇ ਆ, ਇਹਨਾਂ ਨੂੰ ਵੀ ਨਕੇਲ ਪਾ ਕੇ ਇਨਕਲੂਡ ਮੋਦੀ ਨੂੰ ਇਹ ਇੱਥੇ ਮੁਕੱਦਮਾ ਚਲਾਇਆ ਜਾਵੇ, ਜਿਹੜਾ ਉਹ ਇਸ ਗੱਲ ਦਾ ਸਾਰਾ ਕਲੀਅਰ ਹੋਵੇ ਵੀ ਇਹਨਾਂ ਨੇ ਸਾਡੇ ਸਿੱਖਾਂ ਦੀਆਂ ਜਿਹੜੀਆਂ ਸਿੱਖ ਲੀਡਰ ਖਾਲਿਸਤਾਨੀ ਲੀਡਰ ਸਨ ਉਹਨਾਂ ਦੀਆਂ ਕਿਲਿੰਗ ਕੀਤੀਆਂ ਆ, ਉਹਨਾਂ ਨੂੰ ਮਾਰਿਆ ਔਰ ਪਲੈਨਿੰਗਾਂ ਕੀਤੀਆਂ। ਉਹ ਗੱਲਾਂ ਸਾਰੀਆਂ ਕੁਝ ਸਾਹਮਣੇ ਆ ਚੁੱਕੀਆਂ। ਜਸਟਿਸ ਟਰੂਡੋ ਨੇ ਕਿਹਾ 5 ਆਈਜ਼ ਕੰਟਰੀ ਜਿਹੜੇ ਆ ਉਹਨਾਂ ਨੇ ਗੱਲ ਸਾਰਿਆਂ ਨੇ ਆਪਣੀ ਸਟੇਟਮੈਂਟ ਦੇ ਦਿੱਤੀ। ਆਸਟ੍ਰੇਲੀਆ ਤੋਂ ਲੈ ਕੇ UK, ਅਮਰੀਕਾ ਦੇ ਵਿੱਚ ਵਾਈਟ ਹਾਊਸ ਦੇ ਵਿੱਚ ਪ੍ਰੈਸ ਕਾਨਫਰੰਸਾਂ ਹੋਈਆਂ, ਸਵਾਲ ਹੁੰਦੇ ਆ। ਸੋ ਇਹ ਗੱਲਾਂ ਕਲੀਅਰ ਆ। ਸੋ ਜਿਹੜਾ ਆ ਅਸੀਂ ਸਾਡੇ ਪੁਰਾਤਨ ਜਿਹੜੇ ਜਰਨੈਲ ਯੋਧੇ ਪੜ੍ਹਦੇ ਰਹੇ ਆ ਕਿ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ, ਜਿਉਂ-ਜਿਉਂ ਮੰਨੂ ਵੱਢਦਾ ਸੀ ਦੂਣ ਸਵਾਏ ਹੋਏ। ਹੁਣ ਜਿਹੜਾ ਮੰਨੂ ਵਾਲੀ ਦਾਤਰੀ ਆ ਉਹ ਮੋਦੀ ਦੇ ਹੱਥ ਆਈ ਹੋਈ ਆ। ਉਹ ਸਿੱਖਾਂ ਨੂੰ ਵੱਢਣ ਦੀ ਕੋਸ਼ਿਸ਼ ਕਰ ਰਿਹਾ, ਪਰ ਸਿੱਖਾਂ ਨੇ ਆਜ਼ਾਦ ਹੋਣਾ ਆ। ਇਹ ਕਦੇ ਵੀ ਗੁਲਾਮ ਨਹੀਂ ਰਹੇ। ਪਾਤਸ਼ਾਹੀ ਦਾਅਵੇ ਦੀ ਜਿਹੜੀ ਗੱਲ ਆ ਉਹ ਦੀਪ ਸਿੱਧੂ ਨੇ ਪ੍ਰਚਾਰੀ ਆ ਵੱਧ। ਸਾਨੂੰ ਜਿਹੜਾ ਉਹਦੇ ਕੋਲੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਸਿੱਖ ਦਾ ਕੰਮ ਸਿੱਖਣਾ। ਸੋ ਸਿੱਖਾਂ ਦੀ ਚੜ੍ਹਾਈ ਆ ਤੇ ਖਾਲਿਸਤਾਨੀਆਂ ਦੀ ਚੜ੍ਹਾਈ ਆ। ਖਾਲਿਸਤਾਨ ਜਿੰਦਾਬਾਦ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਭੈਣ ਜੀ ਕਸ਼ਮੀਰੀ ਸਟਰਗਲ ਨੂੰ ਰਿਪਰੈਜ਼ੈਂਟ ਕਰਦੇ ਨੇ ਡੈਲਸ ਤੋਂ, ਇਹਨਾਂ ਨਾਲ ਗੱਲਬਾਤ ਕਰਦੇ ਨੇ। ਅੱਛਾ ਡੈਲਸ ਨੂੰ ਤੁਸੀਂ? जी मैं डैलस से फ्रेंड्स ऑफ कश्मीर। ਹਾਂਜੀ ਭੈਣ ਜੀ, ਅਸਲਾਮ ਵਾਲੇਕੁਮ, ਸਤਿ ਸ਼੍ਰੀ ਅਕਾਲ ਜੀ। ਤੁਸੀਂ ਮਿਹਰਬਾਨੀ ਜੀ, ਤੁਸੀਂ ਡੈਲਸ ਤੋਂ ਇੱਥੇ ਆਏ ਹੈਗੇ ਪ੍ਰੋਟੈਸਟ ਦੇ ਵਿੱਚ ਪਾਰਟਿਸਿਪੇਟ ਕਰਨ ਵਾਸਤੇ। बिल्कुल ऐसा ही है। ਸੋ ਇਸ ਬਾਰੇ ਕੀ ਕਹਿਣਾ ਚਾਹੋਗੇ? ਜਿਹੜਾ ਅੱਜ ਦਾ ਮੋਦੀ ਦਾ ਪ੍ਰੋਟੈਸਟ ਹੋ ਰਿਹਾ ਉਹਦੇ ਤੇ ਹਾਜ਼ਰੀ ਭਰਨ ਦਾ, ਉਸ ਬਾਰੇ ਕੁਝ ਕਹਿਣਾ ਚਾਹੋਗੇ जी? हम जो कश्मीरी हैं, मैं चेयरपर्सन हूँ फ्रेंड्स ऑफ कश्मीर की, अपने सिख बहन भाइयों के साथ खड़े हैं और बहैसियत अमेरिकन सिटीजन्स हम ये दुनिया को बताना चाहते हैं कि अमेरिका जो है एक इंसानी हकूक़ का अलमबरदार मुल्क है। हम किसी भी ऐसे शख्स को इजाज़त नहीं दे सकते इस मुल्क में आने की और वेलकम होने की जो गुजरात का कातिल है, जो अमेरिकन सिटीजन्स के कत्ल की साजिश में मुलव्वस है। हम मजम्मत करते हैं कि मोदी को अमेरिका में किसी भी सूरत किसी भी प्लेटफॉर्म पे वेलकम किया जाए और सिर्फ मोदी पे ही बैन नहीं लगना चाहिए बल्कि इंडिया पे भी इक्तिसादी पाबंदियाँ लगनी चाहिए। हम सिखों की खालिस्तान की स्ट्रगल के साथ हैं और हम चाहते हैं कि कश्मीर भी जल्द अज जल्द इंडिया से आज़ाद होकर अक़वाम मुत्तहिदा की करारदादों के मुताबिक जो उसका हक़ खुद इरादियत है वो उसको मिले। बहुत शुक्रिया। Modi face of Hindu terror. 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 Can't go in here if you want to. Modi face of Hindu terror.
Divisive figure India has ever witnessed. Today we stand here in solidarity along with the Sikh friend, the Christian friend, the Dalit friend and the Muslim friends here to protest the presence of Mr. Modi in our backyard right here in the United States, right here in Long Island actually. We want to say to Modi, Modi leave, Modi leave, Modi leave, Modi leave. We don't want you in your backyard here. And you know, very surprisingly, I was reading a hadith from one of the here's what the media reports here. Prime Minister Modi's visit, 3-day visit to the United States begins Saturday with focus on finding peaceful solutions in the conflict in the Ukraine and Gaza. This person, Mr. Modi, is visiting to find peaceful solutions to the conflict in Ukraine and Gaza. Really you think you can do that, Mr. Modi? I want you to give a message from here. You know what? Look at your own country first. Can you please talk about Manipur here? Can you please talk about the farmers of your nation, Mr. Modi? Can you please talk about the rape of the 8-year-old Asifa in Kashmir? The doctor who was raped in Kashmir, can you please talk about that? Can you please talk about Sabir Malik who was lynched in Haryana just 3 weeks ago while you were planning this visit to the United States, right in your leadership? Can you please talk about the 72-year-old Haji Ashraf Muniyar who was beaten mercilessly in the train for looking like a Muslim and for being a Muslim? Can you please talk about the climate change, Mr. Modi? You want to talk about Ukraine and Gaza, but talk about your nation. Can you talk about the vigilantism of the cow vigilantism that is happening in your state? Can you please talk about that? Can you please talk about the economy of your nation? Can you please talk about the unemployment? The list can go on and on. I know we are all waiting for a long time. I want to invite my dear friend Peter Friedreich, who can come and speak. He has been waiting here. Peter Friedreich. All right. We have leaders from different organizations here, and as I said, we will let one by one speak. We have Peter Friedreich here. Before I hand the speaker to him one more time, Modi, Modi, you can hide, you come in. Modi, Modi, you can hide. Peter Friedreich, he is a friend from Fiapana, the board member of Fiapana, an independent, a fearless journalist. Please allow Mr. Peter Friedreich to speak for a moment. Modi, Modi, you can't hide. Modi, Modi, you can't hide. 10 years ago was the first time that Modi came to the U.S. since he was banned a decade before that after the butcher of Gujarat for overseeing a massacre of thousands of Indian Muslims. And where in America did the butcher first choose to visit? New York City, the home of the Lady of Liberty. Having first orchestrated the 2012 Gujarat genocide, Modi then came here in 2014 to desecrate and defile our national spirit by reveling in the impunity that he received after his acolytes had ripped, ravaged, and raped their way through untold numbers of innocents in India. His atrocities be damned. Modi was a rock star in New York City, rising to rule through a regime rooted in a Hindu nationalist ideology which seeks to replicate the Third Reich of the Nazis. Modi's reign has predictably been marked by lynchings, massacres, and recurrent rhetoric calling for the genocide of India's religious minorities. Inevitably, Modi has jailed activists, after journalists, after academic,
after politician, all while springing rapists from the Gujarat genocide out of prison, as he allows fascism to run rampant throughout India. Yet, he was not merely content to destroy the world's largest democracy. No, Modi has come here, time and time again, to relish in his rock star receptions. But he also had to start meddling in our own country's internal affairs, especially our politics, to maintain our government's willful ignorance towards Modi's maniacal goals for India. He had to mold his own American minions, members of state legislatures, members of the U.S. Congress, even candidates for U.S. president, who would maliciously spread Modi's message, his manipulative message. No, Modi is not the fascist terrorist that your mind perceives. Not content merely to fill his pocket with American politicians, Modi had to take things one step further. Modi wanted to fully destroy our nation's lady of liberty. Modi wanted to strip away the rights not just of Indians, but even also of American citizens. In the ultimate act of sacrilege against our national sovereignty, Modi decided to take out a hit on a U.S. citizen. Oh, and for our purposes here today, this was not just any random citizen. This was a U.S. citizen living in New York City. Barely 1 year ago, the Modi regime attempted to assassinate an American citizen who lives in New York, and now, just 3 months after the attempted assassination was indicted, Modi has the audacity to appear here, mere miles where his plot failed. Having already injured us, Modi now insults us by coming to New York not as a disgraced man begging for mercy and forgiveness from each and every one of us, but rather as an intruder intending to groom and guide his groupies how to further his agenda to gain and expand his sway over our nation. No longer then, not opposing Modi merely taking a righteous humanitarian stand against his regime's Mephistophelian designs on India's religious minorities. No, today, opposing Modi has become the duty of every true American patriot, as it now means defending the sacrosanct status of our nation's sovereignty. So, just as was the case a decade ago before Modi became the Prime Minister of India, once again, we declare Modi is not welcome in America. As we did once before, we raised the clarion call to ban Modi's country to our United States. Once more, we cry out, ban Modi! Ban!
threat to nationalism known as Hindutva. This is a dangerous ideology fashioned after Hitler and Mussolini's fascism, and whose ultimate goal is to render India a Hindu nation where Muslim and Christian are second-class citizens. This ideology has spread its tentacles of hatred throughout the diaspora and is choking our communities. Since this is happening in the name of Hinduism, we as Hindus have a special role in the collective resistance. The Hindu traditions we embrace have led us to be radically inclusive, that denounce caste, insist on the dignity and pluralism of human rights for all. They also require us to focus our advocacy where rights and human dignity are denied. And we do our work in fierce solidarity with oppressed communities such as our Muslim brothers and sisters. We take great exception to the invitation of Prime Minister Narendra Modi to New York City because his leadership is rooted in Hindutva ideology. Since Modi's rise to power, his vision of Hindus actually has turned into a fascist Nazi regime. What was happening in 1930s in the Nazi Germany, the same thing today is happening in India. Sikhs, to the Muslims, to the Christians, to the Dalits, to the so-called scheduled castes. And the irony of the situation is that on one hand, our great nation America, whose dream of the founding fathers of this country runs parallel to what Sikhism believes in, the value system which is based on equality. On the grounds of centuries-old Babri Masjid, after a successful hate-filled campaign by Hindutva forces, spurs on and normalizes communal violence across India. The red carpet this city rolls out for leaders like Benjamin Netanyahu and Narendra Modi is soaked in the blood of thousands upon. I want to remind my that in 2002, when Modi became the Bhushan of Gujarat, there was a Modi's entry into United for 12 years on the recommendation United States Commission on not allowed into United States. And in 2014, he became the Prime Minister, then American President. For the which is for America, say, where all these four countries, they have a joint. What is happening is that India has total open war. What happened to Bhai Paramjit? What happened to Hardeep Singh Nijjar in Surrey on June 18th and June 15th? The killing what took place in Birmingham in London, and today what we are seeing is Guru Pannu murder plot, which was foiled by the last deed of the US agencies. Our message is very clear. As yesterday also we gave the same message in Delaware, that America, which is the only democracy in practice, but as far as India goes, it is the same way democracy as was the Socialist Republic of Germany. We should remember that Hitler didn't win the power through any coup. He won through the elections. Today, the majoritarianism in India is at the root of the suffering of the minorities. Our message here is very clear
that American lawmakers, opinion makers, and decision makers should see the true face of India. What was Germany in the 1930s? And I want to remind the very popular lines of a rabbi when he said, they came after a Catholic as I was not a Catholic. They came after a civil libertarian. I was silent as I was not a civil libertarian. They came after a Jew. I was silent as I was not a Jew. Then they came after me and nobody was left to speak for me. Today the same is happening. This Modi butchered thousands of Muslims in the state of in Odisha, in the Kandhamal district, thousands of butchered. Two young sons of Australian Dr. Graham, his 7 years old sons were burnt alive by the Bajrang Dal. What they did in Kashmir in 2019 by abrogating Article 370, taking away 35A, and what is happening in Punjab, not just in Punjab, come to a point of an open war against the Sikhs, transnational repression crime. What happened in Canada, happened in America, was foiled by American agents. We are talking Nikhil Gupta, who was extradited from the Czech Republic after 1 year of legal process, will stand trial next month. But Indians have not desisted from what they are doing. Our message to our politicians here is, in November there will be change of the fact should be that nothing should be done to get India off the hook. India should be declared a rogue state. Economical sanctions should be put on what India has done on America, American soil. They have violated international law. They have sovereignty of America. Friend don't does like that. So India is not a friend of America. Its values of Hindustan, what was Nazi party's belief, one nation, one race, one. Thank you very much. मेरा सारे बेनती है मेरा वीर अपने अपने फोन करो अज अपना सारा सोशल मीडिया उत्ते बैन हो गया वा किथे भी अपना कोई मैसेज नहीं चलन दिया बाबा ता करके ਆਪਾਂ 5 ਮਿੰਟ ਠੋਕ ਕੇ ਨਾਲ the Ukraine and Gaza. There is a state in his own nation called Manipur. It was burning about a year ago. It's burning still now. I have a speaker from there. Her name is Lydia Tombing Kuptong from North America Manipur Tribal Association. Thank you very much, ma'am. She's going to speak now. Thank you, everyone. Thank you, Coalition, for reclaiming democracy in India. What a privilege to stand here in New York, where the Statue of Liberty is here. I pray with all of my heart that just like we feel freedom and feel liberty whenever we are in this soil, I pray that because of our presence here, that all the minorities in India will have a sense of hope once again. This is possible when we all come together, not just one group, but when we all come together as one voice. And unfortunately, I'm still here, even after 500 days, after 16 months, still here as the voice of the voiceless. It's not my choice, but unfortunately, more than 200 lives have been killed, mutilated, and raped, and then more than 360 churches were demolished, more than 7,000 houses were burned, and looted and vandalized, and more than
41,000 people are homeless. They are in the middle of their basic needs. They don't have anything accessible. And that is their human rights. It's a human right that they receive. Instead of lately, the Chief Minister of Manipur, Amit Shah, they proposed to have 31,000 crores to build the wall here in Myanmar. That money could have been used in many areas. So I pray that because of our timely proposal, that the people that Kizori, Bazo, are getting a form of freedom. Thank you so much. Round of applause for her, please. Thank you, Nidia, for talking about it. Again, please. Modi, Modi, you can hide. Modi, Modi, you can hide. Modi, Modi, you can hide. Modi, hatao, beg bachao. Modi, hatao. Modi, hatao. Guys, I'm honored to invite my dear friend Imam Safin Badovic, John Badovic, the director of the United Nations working for Justice for All, and he's here to speak on the campaign Save India. Imam Safin Badovic, please. Thank you. Modi, Modi, you can't hide. Modi, Modi, you can't hide. I'm originally, my background is from Bosnia and Herzegovina. In the 1990s, Bosnia was subjected to genocide. The Bosnian Muslim people were subjected to genocide and never again happened again. What we're beginning to see happening now under Modi's regime, and it's been going on for a while, but it's getting worse, is a move towards genocide. And we need to speak out before the genocide is in full gear. Justice for All is a human rights organization, faith-based human rights organization that has its origins in putting an end to the genocide in Bosnia and Herzegovina. We continue to speak out for the rights of human rights of religious minorities around the world and to protect their religious freedom. And when genocide rears its ugly head, to work with everybody and anybody to put an end to genocide. Because never again, according to my Jewish friends and Jewish Voices for Peace, means never again for everybody, everywhere. Our campaign that is dedicated for the work of human rights in India is the Save India from Fascism campaign. And we are seeing the echoes of the fascist regime modeled on, as was mentioned before, Hitler's fascist regime taking root in India under the leadership of Narendra Modi. There is no democracy if you do not have the protection of human rights of the minorities in that land. And even if that leader came to power via election, we have to remember Adolf Hitler came to power via an election, and yet the world still is horrified and shaking from the scourge of his evil on this world. In order to save India from fascism, we must strengthen democracy. Democracy means that people have a right to worship in their houses of worship without being afraid that they will be targeted on the way there or on the way back, or when they go to their house of worship, it will no longer be standing because it has been destroyed. Being in democracy, the true democracy means that people have a right to maintain their citizenship. Nobody can remove the citizenship of the people who are born in land and lived in that land for centuries because of their religious background, ethnic background. That is not a democracy. That is moving towards a fascistic state. Being in a democracy means that people have the right to speak about their religion, to share it with others,
And should others willingly choose to move as a matter of conscience from one faith to another faith to another faith, it is not to be stopped. For people of the cloth and clergy, including myself, especially here in America, I remind the ministers and the rabbis, your job, part of your work, is to call people to your faith. If you're arrested for doing so, if you're arrested because you make a decision that you would like to move from one faith to another faith and you are sentenced to life, that is not a democracy. That is not a place that democracy thrives. And so we are committed to work together with all who are trying to save India from fascism. It is the world's largest democracy. Modi is making it into a non-democracy, Hindu nationalist, ethno-nationalist state. And this is going to be to the detriment not only of the region, but it is causing instability throughout the world. And it is not unexpected, not surprising for those who have eyes that see, ears that hear, and minds that think, that he is making common cause with those who are committing genocide in Palestine. Common cause with the Netanyahu regime, who is a war criminal. It is not accidental. It is a coming together of an alliance of people. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ। ਸਾਡੇ ਨਾਲ ਇੱਥੋਂ ਸਿੱਖ ਐਕਟਿਵਿਸਟ ਜੁੜੇ ਨੇ ਸਰਦਾਰ ਜਸਬੀਰ ਸਿੰਘ ਜੀ, ਜੋ ਕਿ ਸਿੱਖ ਯੂਥ ਆਫ ਅਮਰੀਕਾ ਦੇ ਪ੍ਰੈਜ਼ੀਡੈਂਟ ਵੀ ਰਹੇ ਨੇ, ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਉਹ ਅੱਜ ਦੇ ਪ੍ਰੋਟੈਸਟ ਬਾਰੇ ਕੀ ਕਰਨਾ ਚਾਹੁੰਦੇ। ਭਾਈ ਸਾਹਿਬ ਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਅੱਜ ਜਿਹੜਾ ਮੋਦੀ ਦੇ ਉੱਤੇ ਫੇਰੀ ਆ ਤੇ ਉਹਦੇ ਸੰਬੰਧੀ ਜਿਹੜੀਆਂ ਸੰਗਤਾਂ ਨੇ ਨਾਰਥ ਈਸਟ ਕੋਸਟ ਤੋਂ ਜਿਹੜੀਆਂ ਇਕੱਠੀਆਂ ਹੋਈਆਂ ਨੇ, ਉਹਦੇ ਅਗੇਂਸਟ ਪ੍ਰੋਟੈਸਟ ਕਰ ਰਹੀਆਂ ਨੇ, ਬਾਕੀ ਆਰਗੇਨਾਈਜੇਸ਼ਨ ਸਾਰੀਆਂ ਦੇ ਨਾਲ ਰਲ ਕੇ, ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਅੱਜ ਦੇ ਇਸ ਪ੍ਰੋਟੈਸਟ ਬਾਰੇ ਜੀ? ਇਹਦੇ ਬਾਰੇ ਜਿਹੜੀ ਸਾਡੀ ਮੇਰੀ ਆਪਣੀ ਸਮਝ ਆ ਇਹ ਹੈ ਜੀ, ਜਿਹੜਾ ਮੋਦੀ ਰਜੀਮ ਹੈ ਪਿਛਲੇ ਸਮੇਂ 'ਚ ਜਦੋਂ ਤੋਂ ਪਾਵਰ 'ਚ ਆਇਆ ਤਾਂ ਇਹਨੇ ਹਿੰਦੁਸਤਾਨ ਵਿੱਚ ਖਾਸ ਕਰਕੇ ਮਿਨੋਰਟੀਆਂ ਤੇ ਇੱਕ ਬਹੁਤ ਵੱਡਾ ਹਮਲਾ ਕੀਤਾ ਹੋਇਆ, ਗੁਪਤ ਰੂਪ ਵਿੱਚ ਵੀ ਤੇ ਉੱਭਰਵੇਂ ਰੂਪ ਵਿੱਚ ਵੀ। ਉਹ ਜਿਹੜਾ ਹਮਲਾ ਪਹਿਲਾਂ ਤਾਂ ਭਾਰਤ ਹਿੰਦੁਸਤਾਨ ਤੱਕ ਨਿਰਧਾਰਿਤ ਸੀਗਾ, ਅੱਜ ਕੱਲ੍ਹ ਉਹਦਾ ਰੂਪ ਬਾਹਰ ਵੀ ਸਾਨੂੰ ਦੇਖਣ ਨੂੰ ਮਿਲ ਰਿਹਾ। ਪਿਛਲੇ ਸਾਲ ਭਾਈ ਹਰਦੀਪ ਸਿੰਘ ਨਿੱਜਰ ਦਾ ਕਤਲ ਜੋ ਹੋਇਆ ਤਾਂ ਉਹਦੇ ਤੇ ਜਿਹੜੀਆਂ ਇੰਡੀਅਨ ਮੀਡੀਆ ਨੇ, ਮੋਦੀ ਰਜੀਮ ਨੇ ਬਾਗੀਆਂ ਪਾਈਆਂ ਕਿ ਅਸੀਂ ਹੁਣ ਖਾਲਿਸਤਾਨ ਐਕਟੀਵਿਸਟ ਨੂੰ ਬਾਹਰਲੇ ਮੁਲਕਾਂ ਵਿੱਚ ਵੀ ਟੱਕਰਾਂਗੇ। ਉਹਦੇ ਪ੍ਰਤੀ ਜਿਹੜਾ ਰੋਹ ਹੈ ਉਹ ਸਿੱਖਾਂ ਵਿੱਚ ਹੋਣਾ ਸੁਭਾਵਿਕ ਸੀ। ਸੋ ਡਾਇਸਪੋਰਾ ਸਿੱਖ ਅੱਜ, ਕਿਉਂਕਿ ਮੋਦੀ ਇੱਥੇ UNO ਸੈਸ਼ਨ ਦੇ ਦੌਰਾਨ ਨਾਸੂ ਕੋਲੋਸੀਅਮ ਲੌਂਗਾਲੈਂਡ ਵਿੱਚ ਆਪਦੀ ਕਮਿਊਨਿਟੀ ਨੂੰ ਐਡਰੈਸ ਕਰਨ ਲਈ ਉਹਨਾਂ ਨੇ ਸੱਦਿਆ ਹੋਇਆ ਉਹਨੂੰ, ਤਾਂ ਅਸੀਂ ਇਸ ਮੌਕੇ ਨੂੰ ਇਹ ਸਮਝਿਆ ਕਿ ਇਸ ਦੀ ਅਸਲੀਅਤ ਜਿਹੜੀ ਆ ਉਹ ਜਿੰਨੀ ਅਸੀਂ ਆਪਦੇ ਤੌਰ ਤੇ ਦੱਸ ਸਕਦੇ ਹਾਂ ਮੀਡੀਆ 'ਚ ਜਾਂ ਆਪਣੇ ਰੋਹ ਨੂੰ ਪ੍ਰਗਟ ਕਰ ਸਕਦੇ ਹਾਂ, ਤਾਂ ਉਸ ਦੇ ਮੱਦੇ ਨਜ਼ਰ ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ ਜੀ। ਅਸੀਂ ਚਾਹੁੰਦੇ ਹਾਂ ਕਿ ਇਸ ਦੀ ਰਜੀਮ ਦੀ ਜਿਹੜੀ ਅਸਲੀਅਤ ਆ ਦੁਨੀਆ ਨੂੰ ਪਤਾ ਲੱਗੇ। ਪਿਛਲੇ ਸਮੇਂ ਵਿੱਚ ਕੁਝ ਦਿਨਾਂ ਤੋਂ ਅਮਰੀਕਨ ਮੀਡੀਆ ਨੇ ਜੋ ਟੇਕ ਲਈ ਹੈ, ਖਾਸ ਕਰਕੇ ਮੋਦੀ ਦੀ ਪਰਸਨਲੀ, ਉਹ ਅਸੀਂ ਉਸ ਨੂੰ ਇਸ ਪੱਖ ਤੋਂ ਵੀ ਦੇਖਦੇ ਹਾਂ ਕਿ ਹੁਣ ਇਹ ਅਸਲੀਅਤ ਬਾਹਲੀ ਦੇਰ ਲੁਕੀ ਨਹੀਂ ਰਹੇਗੀ। ਤੇ ਇਸ ਕਰਕੇ ਜਿਹੜੇ ਅਸੀਂ ਬੀਇੰਗ ਐਕਟਿਵਿਸਟ, ਅਸੀਂ ਚਾਹੁੰਦੇ ਹਾਂ ਕਿ ਇਹ ਜਿਹੜੀ ਆਵਾਜ਼ ਹੈ, ਜਿਹੜੀ ਇਹ ਸਾਡੇ ਤੇ ਇੱਕ ਦਮਨਕਾਰੀ ਨੀਤੀ ਲਾਗੂ ਹੋਣ ਜਾ ਰਹੀ ਹੈ, ਹੋ ਰਹੀ ਹੈ, ਉਹਦਾ ਜਿਹੜਾ ਰੂਪ ਹੈ ਮੌਜੂਦਾ ਕਿ ਅਸੀਂ ਬਾਹਰਲੇ ਬੰਦਿਆਂ ਨੂੰ ਇਹ ਮਾਰਨ ਤੇ ਤੁਰੇ ਨੇ, ਉਹਦਾ ਅਸੀਂ ਮੂੰਹ ਤੋੜਵਾਂ ਜਵਾਬ ਇਸ ਰੂਪ ਵਿੱਚ ਵੀ ਦੇਣਾ ਚਾਹੁੰਦੇ ਹਾਂ ਕਿ ਭਾਈ ਅਸੀਂ ਆਮ ਇਨਸਾਨ ਹਾਂ, ਅਸੀਂ ਆਜ਼ਾਦੀ ਪਸੰਦ, ਅਸੀਂ ਆਪਦੇ ਗੁਰੂ ਵਿੱਚ ਵਿਸ਼ਵਾਸ ਰੱਖਣ ਵਾਲੇ, ਭਾਵੇਂ ਗਿਣਤੀ ਵਿੱਚ ਥੋੜ੍ਹੇ ਹਾਂ ਪਰ ਅਸੀਂ ਇੱਕ ਦਲੇਰ ਤੇ ਸੱਭਿਅਕ ਕੌਮ ਹੈ। ਸਾਡੇ ਸਿਰ ਤੇ ਗੁਰੂ ਮਹਾਰਾਜ ਨੇ ਜੋ ਜ਼ਿੰਮੇਵਾਰੀਆਂ ਲਾਈਆਂ ਨੇ, ਅਸੀਂ ਉਸ ਨੂੰ ਨਿਭਾਉਂਦੇ ਹੋਏ ਆਪਣੇ ਇੱਕ ਤਰੀਕੇ ਨਾਲ ਫਰਜ਼ ਹੀ ਅਦਾ ਕਰਨ ਆਏ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ। ਮੈਂ ਤੁਹਾਨੂੰ ਦੇਖਿਆ, ਮੈਂ ਇੱਥੇ ਆਇਆ ਸੀ। Before I give the mic to Sanat, who would be the local leader here from Long Island, a very popular name here, I wanted to thank the Reclaim Democracy in India organization, whoever put this together. Thank you very much for putting this together. It is not about the number of people. Remember, guys, everything that is going out inside there, they're all lies here. Utter lies about the people.
people. The narrative is completely misled. Do not worry about it. As somebody just said, it is the handful of people that bring the changes. And we are those handful of people here. I want to invite Sanaa Muhammadin from local Island Muslim leader here. It's a time where we're marking history. So all of you have marked history. That you, on this day, stood up against fascism. Lives are not on autopilot. It's very easy to be on autopilot. It's very easy not to take action. It's very easy to feel mobilized. ਭਾਈ ਜਾਫੀ ਸਿੰਘ ਜੀ, ਤੁਸੀਂ ਅੱਜ ਇੱਥੇ ਆਏ ਹੋ ਤੇ ਸਭ ਤੋਂ ਪਹਿਲਾਂ ਤੇ ਆਪਾਂ ਗੁਰੂ ਦੀ ਫਤਿਹ ਸਾਂਝੀ ਕਰਦੇ ਹਾਂ ਜੀ ਤੁਹਾਡੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਜੀ, ਅੱਜ ਜਿਹੜਾ ਇੱਥੇ ਪ੍ਰੋਟੈਸਟ ਹੋ ਰਿਹਾ ਵਾ ਨਿਊਯਾਰਕ ਦੇ ਵਿੱਚ, ਇਸ ਬਾਰੇ ਤੁਸੀਂ ਕੁਝ ਕਹਿਣਾ ਚਾਹੋਗੇ ਜੀ? ਜੀ ਬਹੁਤ ਚੜ੍ਹਦੀ ਕਲਾ ਗੁਰੂ ਦੇ ਸਿੰਘਾਂ ਨੇ ਹਮੇਸ਼ਾ ਹੀ ਜਦੋਂ ਵੀ ਦੁਸ਼ਮਣ ਚੜ੍ਹ ਕੇ ਆਇਆ ਉਹੀ ਅੱਜ ਇੱਥੇ ਉਦਾਹਰਨ ਦਿੱਤੀ ਆ ਕਿ ਉਹ ਹਿੰਦੁਸਤਾਨ ਵਿਦੇਸ਼ਾਂ ਵਿੱਚ ਵਸਦੇ ਸਿੰਘਾਂ ਤੇ ਚੜ੍ਹਾਈ ਕੀਤੀ ਆ। ਜਦੋਂ ਭਾਈ ਹਰਦੀਪ ਸਿੰਘ ਨਿੱਜਰ ਦਾ ਇਹਨਾਂ ਨੇ ਕਤਲ ਕੀਤਾ ਆ, ਭਾਈ ਪਰਮਜੀਤ ਸਿੰਘ ਪੰਜਵੜ ਦਾ, ਭਾਈ ਅਵਤਾਰ ਸਿੰਘ ਕੰਡੇ ਦਾ, ਜਿੱਥੇ ਪੂਰੀ ਸਿੱਖ ਕੌਮ ਨੇ ਇੱਕ ਮੂਹਰੇ ਪ੍ਰਸਤਾਵ ਰੱਖਿਆ ਕਿ ਆਓ ਆਪਾਂ ਸ਼ਾਂਤਮਈ ਤਰੀਕੇ ਦੇ ਨਾਲ ਗੱਲ ਕਰਦੇ ਹਾਂ, ਇੱਕ ਰਾਇਸ਼ੁਮਾਰੀ ਕਰਾਉਂਦੇ ਹਾਂ, ਪਰ ਹਿੰਦੁਸਤਾਨ ਨੇ ਉਹੀ ਕਾਰਤਾਪੂਰਨ ਜਿਹੜਾ ਆਪਣਾ ਕਾਰਨਾਮਾ ਕੀਤਾ ਜਿਹਦੇ ਵਿੱਚ ਨੇ ਭਾਈ ਹਰਦੀਪ ਸਿੰਘ ਨਿੱਜਰ ਨੂੰ ਸ਼ਹੀਦ ਕੀਤਾ। ਤੇ ਫਿਰ ਅਮਰੀਕਾ ਦੇ ਵਿੱਚ ਵਸਦੇ ਸਿੱਖ ਐਕਟਿਵਿਸਟਾਂ ਦੇ ਉੱਤੇ ਵੀ ਇਹਨਾਂ ਨੇ ਇਹੋ ਜਿਹੇ ਕਾਰਵਾਈਆਂ ਕਰਨ ਦੀ ਕੋਸ਼ਿਸ਼ ਕੀਤੀ ਆ, ਭਾਵੇਂ ਗੁਰਪ੍ਰਤਾਪ ਸਿੰਘ ਪੰਨੂ ਤੇ ਹੋਰ ਸਿੰਘਾਂ ਤੇ ਅੱਜ ਉਹਦਾ ਵਿਰੋਧ ਜਿਹੜਾ ਆ ਉਹ ਉਸੇ ਇੱਟ ਦਾ ਜਵਾਬ ਪੱਤਰ 'ਚ ਦੇਣ ਦੇ ਲਈ ਸਿੰਘ ਜਿਹੜੇ ਇੱਥੇ ਇਕੱਠੇ ਹੋਏ ਆ। ਤੇ ਮੇਰੇ ਖਿਆਲ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਇਕੱਠੇ ਹੁੰਦੇ ਰਵਾਂਗੇ ਤੇ ਇਸ ਜ਼ਾਲਮ ਹਿੰਦ ਹਕੂਮਤ ਦਾ ਜਿਹੜਾ ਇਹ ਭੈੜਾ ਚਿਹਰਾ ਆ, ਇਹ ਮੋਦੀ, ਇਹਨੂੰ ਇਸੇ ਤਰ੍ਹਾਂ ਜਿਹੜਾ ਆ ਉਹ ਆਪਾਂ ਇੱਥੇ ਜਵਾਬ ਦਿੰਦੇ ਰਵਾਂਗੇ। ਤੇ ਗੁਰੂ ਮਹਾਰਾਜ ਦੀ ਬਹੁਤ ਕੌਮ ਦੇ ਉੱਤੇ ਕਿਰਪਾ ਆ ਤੇ ਕਿਵੇਂ ਇਕੱਠੇ ਹੋ ਕੇ ਹਮੇਸ਼ਾ ਹੀ ਯੂਨਿਟੀ ਦੇ ਵਿੱਚ ਆਪਾਂ ਇਹਦੇ ਪ੍ਰੋਟੈਸਟ ਕਰਦੇ ਆ ਤੇ ਇਵੇਂ ਆਉਣ ਵਾਲੇ ਸਮੇਂ 'ਚ ਕਰਦੇ ਰਹੀਏ ਜੀ। ਹਾਂਜੀ, ਧੰਨਵਾਦ। ਮੈਂ ਭਾਈ ਹਰਮਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਜੀ, ਤੁਸੀਂ ਕੱਲ ਵੀ ਜਿਵੇਂ ਉੱਥੇ ਤੁਹਾਨੂੰ ਦੇਖਿਆ ਸੀਗਾ ਬੜੇ ਐਕਟਿਵਲੀ ਪਾਰਟਿਸਿਪੇਟ ਕਰ ਰਹੇ ਸੀਗੇ, ਜਿਹੜਾ ਕੱਲ ਆਪਾਂ ਡੈਲਾਵੇਅਰ ਦੇ ਵਿੱਚ ਪ੍ਰੋਟੈਸਟ ਕੀਤਾ ਸੀ ਮੋਦੀ ਦੇ ਅਗੇਂਸਟ। ਅੱਜ ਇੱਥੇ ਆਪਾਂ ਨਿਊਯਾਰਕ ਦੇ ਵਿੱਚ ਆਏ ਹਾਂ, ਸੰਗਤਾਂ ਉੱਥੇ ਇੱਥੇ ਇਕੱਠੀਆਂ ਹੋਈਆਂ ਨੇ, ਤੁਸੀਂ ਅੱਜ ਦੇ ਪ੍ਰੋਟੈਸਟ ਬਾਰੇ ਕੀ ਕਹਿਣਾ ਚਾਹੋਗੇ ਜੀ? ਦੇਖੋ, ਅਸੀਂ ਦੁਨੀਆ ਨੂੰ ਇੱਥੇ ਅਮਰੀਕਾ ਦੀ ਧਰਤੀ ਤੇ ਖੜ ਕੇ ਦੱਸ ਰਹੇ ਹਾਂ ਕਿ ਜਿਹੜੀ ਇੰਡੀਅਨ ਸਟੇਟ ਹੈਗੀ ਆ ਉਹ ਮਾਈਨੋਰਿਟੀ ਦੇ ਖਿਲਾਫ ਸ਼ੁਰੂ ਤੋਂ ਰਹੀ ਹੈਗੀ ਆ, ਭਾਵੇਂ ਉਹ ਮੁਸਲਮਾਨ ਹੈਗੇ ਆ, ਭਾਵੇਂ ਉਹ ਕ੍ਰਿਸਚਨ ਹੈ, ਭਾਵੇਂ ਸਿੱਖ ਹੈ। ਔਰ ਉਹ ਜਿਹੜਾ ਇਸ ਟਾਈਮ ਅਸੀਂ ਇੱਥੇ ਖੜੇ ਹੈਗੇ ਆ, ਹੁਣ ਉਹਦੇ ਅੱਜ ਮੋਦੀ ਹੈ, ਕੱਲ ਨੂੰ ਰਾਹੁਲ ਗਾਂਧੀ ਬਣ ਜਾਏਗਾ, ਕੱਲ ਨੂੰ ਕੋਈ ਵੀ ਬਣ ਜਾਏਗਾ ਇੰਡੀਆ ਦਾ ਪ੍ਰਧਾਨ ਮੰਤਰੀ। ਸਾਰਿਆਂ ਦੀ ਪਾਲਿਸੀ ਜਿਹੜੀ ਆ ਉਹ ਇੰਡੀਅਨ ਸਟੇਟ ਦੀ ਫੋਲੋ ਹੁੰਦੀ ਹੈ। ਇੰਡੀਅਨ ਸਟੇਟ ਕਲੀਅਰ ਹੈਗੀ ਹੈ ਕਿ ਅਸੀਂ ਮਾਈਨੋਰਿਟੀ ਨੂੰ ਦੱਬ ਕੇ ਰੱਖਣਾ ਹੈ। ਪਿਛਲੇ 70 ਸਾਲਾਂ ਤੋਂ ਇਹ ਕਰਦੇ ਪਏ ਆ ਤੇ ਅਸੀਂ ਭਾਰਤ ਦੀ ਜਿਹੜੀ ਡੈਮੋਕ੍ਰੇਸੀ ਦਾ ਅਸਲੀ ਚਿਹਰਾ ਹੈਗਾ ਉਹ ਅਸੀਂ ਦੁਨੀਆ ਨੂੰ ਦਿਖਾ ਰਹੇ ਹਾਂ। ਕੱਲ ਕੁਆਡ ਦੀ ਮੀਟਿੰਗ ਸੀਗੀ, 4 ਪ੍ਰਧਾਨ ਮੰਤਰੀ ਆਏ ਸੀਗੇ, ਆਸਟ੍ਰੇਲੀਆ, ਜਾਪਾਨ, ਅਮਰੀਕਾ ਤੇ ਇੰਡੀਆ ਦਾ। ਉਹਨਾਂ ਦੇ ਸਾਹਮਣੇ ਇੱਕ ਭਾਰੀ ਗਿਣਤੀ ਦੇ ਵਿੱਚ ਸਿੱਖਾਂ ਨੇ ਖੜੇ ਹੋ ਕੇ ਇੰਡੀਆ ਦੀ ਡੈਮੋਕ੍ਰੇਸੀ ਦਾ ਚਿਹਰਾ ਨੰਗਾ ਕੀਤਾ ਕਿ ਇਹਨਾਂ ਦੀ ਅਸਲੀਅਤ ਕੀ ਹੈਗੀ ਆ। ਔਰ ਅੱਜ ਇੰਟਰਨੈਟ ਦਾ ਜ਼ਮਾਨਾ ਹੈ, ਸਾਰੀ ਦੁਨੀਆ ਸਭ ਕੁਝ ਦੇਖ ਰਹੀ ਆ। ਜੋ ਪੈਲੇਸਟੀਨ 'ਚ ਹੋ ਰਿਹਾ ਉਹ ਵੀ ਦੁਨੀਆ ਦੇਖ ਰਹੀ ਆ। ਜਿਹੜੇ ਅਮਰੀਕਾ ਦੇ ਸਿਟੀਜ਼ਨ ਹੈਗੇ ਆ, ਜਿਹੜੇ ਆਮ ਸਕੂਲਾਂ ਕਾਲਜਾਂ ਦੇ ਬੱਚੇ ਹੈਗੇ, ਆਪਾਂ ਦੇਖਦੇ ਹਾਂ ਅਮਰੀਕਾ 'ਚ ਕਿਵੇਂ ਉਹ ਸੜਕਾਂ ਦੇ ਉੱਤੇ ਵਿਛੇ ਪਏ ਹੈਗੇ। ਤੇ ਜਿਹੜਾ ਮੀਡੀਆ ਦਾ ਨੈਰੇਟਿਵ ਇੱਕ ਕੋਸ਼ਿਸ਼ ਕਰਦੇ ਆ ਗੋਦੀ ਮੀਡੀਆ ਵਰਗੇ ਆਪਣਾ ਬਣਾਉਣ ਦਾ ਸਟੇਟ ਸਪਾਂਸਰਡ ਨੈਰੇਟਿਵ, ਉਹ ਲੋਕ ਹੀ ਬ੍ਰੇਕ ਕਰਦੇ ਹੈਗੇ। ਉਸ ਝੂਠ ਦੇ ਗੁਬਾਰੇ ਦੇ ਵਿੱਚ ਲੋਕ ਹੀ ਪਿੰਨ ਮਾਰਦੇ ਆ। ਤੇ ਭਾਵੇਂ ਅਸੀਂ ਇੱਕ ਹੋਈਏ, ਭਾਵੇਂ ਅਸੀਂ 1000 ਹੋਈਏ, ਸਾਡਾ ਜਿਹੜਾ ਹੈਗਾ ਇੱਕ ਬੰਦੇ ਦਾ ਵੀ ਖੜਨਾ, ਇੱਕ ਪਿੰਨ ਬਹੁਤ ਹੁੰਦੀ ਹੈ ਇੱਕ ਬਹੁਤ ਵੱਡੇ ਗੁਬਾਰੇ ਨੂੰ ਫੋੜਨ ਵਾਸਤੇ। ਤੇ ਅੱਜ ਮਹਾਰਾਜ ਦੀ ਕਿਰਪਾ ਨਾਲ ਇੱਥੇ ਲਹਿਰਾਂ ਬਹਿਰਾਂ ਹੋਈਆਂ ਪਈਆਂ, ਬੇਅੰਤ ਖਾਲਸੇ ਆਏ ਹੋਏ ਹੈਗੇ ਆ ਔਰ ਜਿਹੜਾ ਭਾਰਤ ਦਾ ਜਿਹੜਾ ਡੈਮੋਕ੍ਰੇਸੀ ਦਾ ਚਿਹਰਾ ਜਿਹੜਾ ਉਹਨੂੰ ਨੰਗਾ ਕਰ ਰਿਹਾ। ਤੇ ਮਹਾਰਾਜ ਦੀ ਬਹੁਤ ਚੜ੍ਹਦੀ ਕਲਾ। ਅਸੀਂ ਬਹੁਤ ਜਲਦ ਜਿਹੜਾ ਆਪਣਾ ਕੌਮੀ ਘਰ ਖਾਲਿਸਤਾਨ ਦੇ ਵੱਲ ਵੱਧ ਰਹੇ ਹਾਂ। ਦੁਨੀਆ ਦੇਖ ਰਹੀ ਹੈ, ਦੁਨੀਆ ਸਮਝ ਰਹੀ ਹੈ ਕਿ ਇਹ ਸਿੱਖਾਂ ਦਾ ਮਸਲਾ ਕੀ ਹੈ, ਸਿੱਖਾਂ ਨੂੰ ਖਾਲਿਸਤਾਨ ਚਾਹੀਦਾ ਕਿਉਂ ਹੈ। ਅਸੀਂ ਆਪਣੀ ਗੱਲ ਦੱਸ ਰਹੇ ਹਾਂ ਦੁਨੀਆ ਦੇ ਪਲੇਟਫਾਰਮ ਤੇ ਆ ਕੇ। ਤੇ ਜਿਹੜਾ ਮੋਦੀ ਨੂੰ ਮਿਲਣ ਤੋਂ ਪਹਿਲਾਂ ਜਿਹੜੇ ਸਿੱਖ ਨੁਮਾਇੰਦੇ ਮਿਲ ਕੇ ਆਏ ਆ, ਉਹਦੇ ਨਾਲ ਇੱਕ ਟੇਬਲ ਦੇ ਉੱਤੇ ਜਿਹੜੀ ਖਾਲਿਸਤਾਨ ਦੀ ਜਿਹੜੀ ਇਹ ਗੱਲ ਆ ਗਈ ਹੈਗੀ ਆ। ਤੇ ਇਹ ਬਹੁਤ ਇੱਕ ਚੜ੍ਹਦੀ ਕਲਾ ਵਾਲੀ ਗੱਲ ਹੈਗੀ ਆ। ਤੇ ਮਹਾਰਾਜ ਦੀ ਕਿਰਪਾ ਨਾਲ ਅਸੀਂ ਬਹੁਤ ਜਲਦ ਆਪਣਾ ਕੌਮੀ ਘਰ ਖਾਲਿਸਤਾਨ ਬਣਾਵਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਜੀ।
much, Sana. Thank you very much. All right, folks, I know we have been standing here since morning, and I want to wrap this up, but one reminder I want to send to Mr. Modi from here. Mr. Modi, India is a country of immense diversity. The Muslims, the Christians, the Dalits, and the many sects, they're all coming together. We have existed in this nation for years together. Let us not divide this country. What you have ਭਾਈ ਬਲਜਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ ਤੁਸੀਂ ਅੱਜ ਇੱਥੇ ਪ੍ਰੋਟੈਸਟ ਦੇ ਵਿੱਚ ਪਾਰਟਿਸਿਪੇਟ ਕਰਨ ਆਏ ਹੋ, ਅੱਜ ਦੇ ਪ੍ਰੋਟੈਸਟ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਅੱਜ ਜਿਹੜਾ ਪ੍ਰੋਟੈਸਟ ਆ, ਅੱਜ ਇੱਕ ਮਨੁੱਖਤਾ ਦਾ ਕਾਤਲ ਜਿਹੜਾ ਹਿੰਦੁਸਤਾਨ ਦਾ ਪ੍ਰਾਈਮ ਮਿਨਿਸਟਰ ਆ ਨਰਿੰਦਰ ਮੋਦੀ, ਜਿਹੜਾ ਜ਼ਿੰਮੇਵਾਰ ਆ ਸਿੱਖਾਂ ਦੀ ਕਿਲਿੰਗ ਵਾਸਤੇ, ਜਿਹੜਾ ਉਹਨਾਂ ਨੇ ਓਵਰਸੀਜ਼ ਕਿਲਿੰਗ ਕਰਾਈ ਹੈ, ਜਿਹਦੇ ਵਿੱਚ ਪਰਮਜੀਤ ਸਿੰਘ ਪੰਜਵੜ, ਅਵਤਾਰ ਸਿੰਘ ਖੰਡਾ, ਭਾਈ ਨਿੱਜਰ ਭਾਜੀ, ਹਰਦੀਪ ਸਿੰਘ ਨਿੱਜਰ ਅਤੇ ਹੋਰ ਜਿਹੜੇ ਬੰਦੇ ਉਹਨਾਂ ਦੀ ਲਿਸਟ ਤੇ ਆ ਜਿਹੜੇ ਬਚ ਗਏ ਨੇ ਕਰਮਾਂ ਦੇ ਨਾਲ, ਉਹਨਾਂ ਲਈ ਜ਼ਿੰਮੇਵਾਰ ਆ। ਤੇ ਹਿੰਦੁਸਤਾਨ ਵਿੱਚ ਘੱਟ ਗਿਣਤੀ ਖਾਸ ਕਰਕੇ ਸਿੱਖਾਂ ਦਾ ਜਿਹੜਾ ਸਰਵਨਾਸ਼ ਕਰਨਾ ਸ਼ੁਰੂ ਕੀਤਾ ਹੈ, ਮੋਦੀ ਉਹਦੇ ਲਈ ਜ਼ਿੰਮੇਵਾਰ ਆ। ਤੇ ਇਸ ਕਰਕੇ ਇਕੱਲੇ ਸਿੱਖ ਨਹੀਂ, ਹਰ ਇੱਕ ਬੰਦਾ ਮੋਦੀ ਦੇ ਵਿਰੁੱਧ ਮੁਜ਼ਾਹਰਾ ਕਰਦਾ ਹੈ। ਇਹ ਮੁਜ਼ਾਹਰੇ ਚੱਲਦੇ ਰਹਿਣਗੇ। ਸਿੱਖਾਂ ਦਾ ਜੋ ਹੱਲ ਆ ਇੱਕੋ ਇੱਕ ਸਾਡੀ ਆਜ਼ਾਦੀ ਵਿੱਚ ਆ, ਖਾਲਿਸਤਾਨ ਦੀ ਪ੍ਰਾਪਤੀ। ਉਹ ਕਿਸੇ ਹਿਸਾਬ ਨਾਲ ਵੀ ਆਵੇ, ਉਹ ਹਰ ਇੱਕ ਰਸਤਾ ਪਵਿੱਤਰ ਆ ਖਾਲਿਸਤਾਨ ਦੀ ਪ੍ਰਾਪਤੀ ਲਈ। ਗੁਰੂ ਸਾਹਿਬ ਕਿਰਪਾ ਕਰਨ, ਕੌਮ ਨੂੰ ਬਲ ਉਦੋਂ ਬਖਸ਼ਣ, ਖਾਲਿਸਤਾਨ ਬਣ ਕੇ ਰਹੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ, ਧੰਨਵਾਦ। We have Ajay from Virginia, please. Ajay, ਭਾਈ ਅਵਤਾਰ ਸਿੰਘ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ ਅੱਜ ਦਾ ਜਿਹੜਾ ਪ੍ਰੋਟੈਸਟ ਚੱਲ ਰਿਹਾ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ? ਪ੍ਰੋਗਰਾਮ ਬਹੁਤ ਵਧੀਆ ਜੀ। ਮੋਦੀ ਨੂੰ ਜਿੰਨੇ ਮਰਜ਼ੀ ਜਿੱਥੇ ਮਰਜ਼ੀ ਲੁਕ ਲਵੇ, ਸਿੰਘ ਇਹਨੂੰ ਪਕੜ ਕੇ ਹਟੂਗੇ, ਜੋ ਮਰਜ਼ੀ ਹੋ ਜਾਵੇ, ਅੰਤ ਇਹਨੂੰ ਸਜ਼ਾ ਦੇ ਕੇ ਹਟੂਗੇ। ਸਜ਼ਾ ਇਹਨੂੰ ਮਿਲਣੀ ਚਾਹੀਦੀ ਹੈ, ਮਿਲੂਗੀ ਵੀ ਜ਼ਰੂਰ। ਅਸੀਂ ਵੀ ਵੈਨਕੂਵਰ ਤੋਂ ਆਏ ਹਾਂ ਜੀ। ਅੱਛਾ ਜੀ, ਹਾਂਜੀ। ਹੋਰ ਕੁਝ ਕਹਿਣਾ ਚਾਹੋਗੇ? ਨਹੀਂ ਜੀ, ਇਹ ਅੱਤਵਾਦੀ ਆ, ਬਹੁਤ ਇਹਨੇ ਅਤਿਆਚਾਰ ਕੀਤੇ ਆ। ਹੁਣ ਅਸੀਂ ਆਪਣਾ ਘਰ ਲੈ ਕੇ ਰਹਾਂਗੇ। ਸਾਨੂੰ ਖਾਲਿਸਤਾਨ ਦੀ ਜ਼ਰੂਰਤ ਆ, ਜ਼ਰੂਰ ਹਰ ਮੁੱਲ ਤੇ ਅਸੀਂ ਜ਼ਰੂਰ ਲਵਾਂਗੇ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ। A lot of you will agree now. A lot of you will agree that the day the Prime Minister has done. And I'll tell you why. Because the lines around the nation, what is ਭਾਈ ਜਸਵੀਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਆਪਦਾ ਤੇ ਆਪਦੇ ਚੈਨਲ TV 84 ਦਾ, ਜਿਹੜਾ ਕਿ ਸਿੱਖਾਂ ਦਾ ਹਰਮਨ ਪਿਆਰਾ ਤੇ ਹਮੇਸ਼ਾ ਹੱਕ ਸੱਚ ਦੀ ਗੱਲ, ਖਾਸ ਕਰਕੇ ਡਾਕਟਰ ਸਾਹਿਬ ਡਾਕਟਰ ਅਮਰਜੀਤ ਸਿੰਘ ਜੀ, ਜਿਹੜੇ ਐਵਰੀਡੇ ਪ੍ਰੋਗਰਾਮ ਕਰਕੇ ਸਾਡੀ ਕੌਮ ਨੂੰ ਅਵੇਅਰਨੈਸ ਦੇ ਜਾਗਰਤੀ ਕਰਨ ਦੇ ਰਹੇ। ਤੇ ਧੰਨਵਾਦ ਆਪਦਾ, ਬਹੁਤ ਧੰਨਵਾਦ ਜੀ। ਤੁਸੀਂ ਅੱਜ ਦੇ ਪ੍ਰੋਟੈਸਟ ਬਾਰੇ ਕੀ ਕਹਿਣਾ ਚਾਹੋਗੇ? ਤੁਸੀਂ ਇੰਨੀ ਦੂਰੋਂ ਚੱਲ ਕੇ ਆਏ ਹੋ ਕੈਲੀਫੋਰਨੀਆ ਤੋਂ, ਤੇ ਤੁਸੀਂ ਇੱਥੇ ਪਾਰਟਿਸਿਪੇਟ ਕਰ ਰਹੇ ਨਿਊਯਾਰਕ ਦੇ ਵਿੱਚ। ਇਸ ਬਾਰੇ ਤੁਸੀਂ ਅੱਜ ਦੇ ਪ੍ਰੋਟੈਸਟ ਬਾਰੇ ਕੀ ਕਹਿਣਾ ਚਾਹੋਗੇ ਜੀ? ਦੇਖੋ ਜੀ, ਇਹ ਹਰ ਸਿੱਖ ਦਾ ਮੋਰਲ ਫਰਜ਼ ਹੈ, ਡਿਊਟੀ ਹੈ ਕਿ ਜਿਹੜਾ ਹਿੰਦੁਸਤਾਨ ਜਿਹੜੀ ਕੰਟਰੀ ਹੈ, ਬਹੁਤ ਗਿਣਤੀ ਹਿੰਦੂਆਂ ਦੀ, ਇਹ ਸਿੱਖ ਕੌਮ ਦਾ ਕਾਤਲ ਹੈ। ਤੇ ਇਸ ਕਰਕੇ ਉਸ ਕਾਤਲ ਕੰਟਰੀ ਦਾ ਨੁਮਾਇੰਦਾ, ਜਿਹਦੇ ਹੱਥ ਬੇਗੁਨਾਹ ਇਨਸਾਨਾਂ ਦੇ ਲਹੂ ਦੇ ਨਾਲ ਰੰਗੇ ਹਨ, 2002 ਵਿੱਚ ਗੁਜਰਾਤ ਦਾ ਕਤਲੇਆਮ ਮੁਸਲਮਾਨ ਕਮਿਊਨਿਟੀ ਦਾ, ਤੇ ਨਾਲ 1984 ਦਾ ਕਤਲੇਆਮ ਜਿਹੜੇ BJP RSA ਕਾਰਜਕਰਤਾ ਵੀ ਕਤਲੇਆਮ ਸ਼ਾਮਲ ਸਨ, ਜਿਨ੍ਹਾਂ ਦੇ ਕੇਸ ਜਦੋਂ LK ਅਡਵਾਨੀ ਹੋਮ ਮਿਨਿਸਟਰ ਬਣਿਆ, ਅਟਲ ਬਿਹਾਰੀ ਵਾਜਪੇਈ ਪ੍ਰਧਾਨ ਮੰਤਰੀ ਬਣਿਆ, ਉਹਨੇ ਕੇਸ ਵਿਡਰਾ ਕੀਤੇ। ਤੇ ਇਸ ਕਰਕੇ ਇਹ ਸਾਡੀ ਮੋਰਲ ਡਿਊਟੀ ਬਣਦੀ ਹੈ ਕਿ ਆਪਾਂ ਉਸ ਕਾਤਲ ਕੰਟਰੀ ਦਾ ਨੁਮਾਇੰਦਾ ਜੇ ਇੱਥੇ ਆਇਆ, ਅਮਰੀਕਾ 'ਚ ਆਇਆ ਹੈ, ਤੇ ਜਿਹਦੇ ਹੱਥ
ਸਾਡੇ ਭਾਈ ਹਰਦੀਪ ਸਿੰਘ ਨਿੱਜਰ ਦੇ ਲਹੂ ਦੇ ਨਾਲ ਰੰਗੇ ਹੋਣ ਤੇ ਸਾਡੇ ਜਿਹੜੇ ਜਨਰਲ ਕੌਂਸਲ ਭਾਈ ਗੁਰਪਤ ਪੰਨੂ ਦੇ ਨਾਲ ਜਿਹੜਾ ਪਲਾਟ ਕੀਤਾ ਮਰਾਣ ਦਾ, ਤੇ ਇਸ ਕਰਕੇ ਉਹ 71 ਕੰਟਰੀ ਦਾ ਨੁਮਾਇੰਦਾ ਇੱਥੇ ਆਇਆ ਤੇ ਸਾਡੀ ਡਿਊਟੀ ਬਣਦੀ ਹੈ ਆਪਾਂ ਉਹਦੇ ਖਿਲਾਫ ਇੱਥੇ ਆਏ ਹਾਂ ਨਿਊਯਾਰਕ, ਤੇ ਇਸ ਕਰਕੇ ਇਹ ਸਾਡੀ ਡਿਊਟੀ ਹੈ। ਧੰਨਵਾਦ ਆਪਦਾ। ਤੁਸੀਂ ਇਸ ਤੋਂ ਇਲਾਵਾ ਹੋਰ ਕੁਝ ਕਹਿਣਾ ਚਾਹੋ, ਜਿਵੇਂ ਕਿ ਹੁਣੇ ਜਿਹੜੇ ਹੈਗੀ ਇੱਥੇ ਇੱਕ ਮੀਟਿੰਗ ਵੀ ਹੋਈ ਸੀ ਸਿੱਖਾਂ ਦੀ, ਹੈ ਨਾ, ਜਿਹੜੀ ਸਿੱਖ ਰਿਪਰੈਜ਼ੈਂਟੇਟਿਵ ਦੀ ਮੀਟਿੰਗ ਹੋਈ ਹੈ, ਉਸ ਬਾਰੇ ਕੁਝ ਜਾਣਕਾਰੀ ਹੈ ਤੁਹਾਨੂੰ, ਕੁਝ ਸਾਂਝੀ ਕਰਨਾ ਚਾਹੋਗੇ ਜਿਹੜੀ ਬਾਈਡਨ ਐਡਮਿਨਿਸਟ੍ਰੇਸ਼ਨ ਨਾਲ ਜਿਹੜੀ ਮੀਟਿੰਗ ਹੋਈ ਹੈ? ਸਮਝਿਆ ਨਹੀਂ ਮੈਂ ਕੁਐਸਚਨ, ਦੁਬਾਰਾ ਮੈਨੂੰ। ਐਕਚੁਅਲੀ ਇੱਕ ਜਿਹੜੀ 2 ਦਿਨ ਪਹਿਲਾਂ ਮੀਟਿੰਗ ਜਿਹੜੀ ਹੋਈ ਆ, ਜਿਹੜੀ ਸਿੱਖ ਰਿਪਰੈਜ਼ੈਂਟੇਟਿਵਸ ਮਿਲੇ ਨੇ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ, ਉਸ ਬਾਰੇ ਤੁਸੀਂ ਕੁਝ ਕਹਿਣਾ ਚਾਹੋਗੇ ਜੀ? ਬਹੁਤ ਵਧੀਆ ਗੱਲ ਹੈ ਜੀ। ਸਾਡੇ ਹਰ ਸਿੱਖ ਦਾ ਫਰਜ਼ ਹੈ, ਹਰ ਜਥੇਬੰਦੀ ਦਾ ਫਰਜ਼ ਹੈ, ਹਰ ਗੁਰਦੁਆਰਾ ਕਮੇਟੀਆਂ ਦਾ ਇਸ ਫਰਜ਼ ਮੋਰਲ ਡਿਊਟੀ ਹੈ ਕਿ ਆਪਾਂ ਸਾਰੇ ਰਲ ਮਿਲ ਕੇ ਜਿਨ੍ਹਾਂ ਨੇ ਵੀ ਇਹ ਉਪਰਾਲਾ ਮੀਟਿੰਗ ਕੀਤੀ ਹੈ ਉਹ ਉਹਨਾਂ ਨੂੰ ਅਸੀਂ ਉਹਨਾਂ ਦਾ ਥੈਂਕਸ ਕਰਦੇ ਹਾਂ, ਤੇ ਕਿ ਆਪਾਂ ਰਲ ਮਿਲ ਕੇ ਆਪਾਂ ਆਪਣੇ ਧਰਮ ਨੂੰ ਬਚਾਉਣਾ ਹੈ, ਇਹ ਪੰਜਾਬ ਨੂੰ ਬਚਾਉਣਾ, ਜਿਹੜਾ ਪੰਜਾਬ ਦਾ ਉਜਾੜਾ ਚੱਲ ਰਿਹਾ, ਸਿੱਖ ਕੌਮ ਦਾ ਜਿਹੜਾ ਉਜਾੜਾ ਚੱਲ ਰਿਹਾ, ਤੇ ਆਪਾਂ ਸਾਰੇ ਰਲ ਮਿਲ ਕੇ ਜਿਨ੍ਹਾਂ ਨੇ ਵੀ ਇਹ ਮੀਟਿੰਗ ਕੀਤੀ ਹੈ ਅਸੀਂ ਉਹਨਾਂ ਦੇ ਧੰਨਵਾਦ ਕਰਦੇ ਹਾਂ। ਬਹੁਤ ਸ਼ੁਕਰੀਆ, ਧੰਨਵਾਦ ਆਪਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਫਤਿਹ। ਮੈਂ ਇਹਨੂੰ ਕਿਹਾ ਯਾਰ ਮੈਂ ਐਨੀਵੇ ਹਾਂਜੀ ਡਾਕਟਰ ਸਾਹਿਬ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀਓ। ਹਾਂਜੀ ਸੁਖਜਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਫॉर ਹੈਵਿੰਗ ਮੀ ਔਨ ਯੋਰ ਪ੍ਰੋਗਰਾਮ। ਥੈਂਕ ਯੂ ਆਰ ਮੋਸਟ ਵੈਲਕਮ ਡਾਕਟਰ ਸਾਹਿਬ। ਡਾਕਟਰ ਸਾਹਿਬ ਜਿਵੇਂ ਕਿ ਆਪਾਂ ਕੱਲ ਵੀ ਗੱਲਬਾਤ ਕਰ ਰਹੇ ਸੀ, ਜਦੋਂ ਪ੍ਰੋਟੈਸਟ ਆ ਰਹੇ ਸੀ ਆਪਣਾ ਉੱਥੇ ਡੈਲਾਵੇਅਰ ਦੇ ਵਿੱਚ ਮੋਦੀ ਦੀ ਆਮਦ ਤੇ ਉੱਥੇ ਕੁਆਡ ਮੀਟਿੰਗ ਦੇ ਦੌਰਾਨ, ਸੋ ਅੱਜ ਇੱਥੇ ਇਹ ਨਿਊਯਾਰਕ ਦੇ ਵਿੱਚ ਆਇਆ ਹੈਗਾ ਮੋਦੀ। ਸੋ ਅੱਜ ਦੇ ਪ੍ਰੋਟੈਸਟ ਦੇ ਵਿੱਚ ਸੰਗਤਾਂ ਕਾਫੀ ਸ਼ਾਮਲ ਹੋਈਆਂ ਨੇ, ਤੁਸੀਂ ਦੇਖਿਆ ਜਿਵੇਂ। ਸੋ ਤੁਸੀਂ ਅੱਜ ਦੇ ਪ੍ਰੋਟੈਸਟ ਬਾਰੇ ਕੀ ਕਹਿਣਾ ਚਾਹੋਗੇ ਜੀ? ਵੇਖੋ ਜੀ, ਇੱਥੇ ਤੁਸੀਂ ਵੇਖ ਰਹੇ ਜੇ ਕਿ ਬਹੁਤ ਜ਼ਿਆਦਾ ਭਾਰੀ ਗਿਣਤੀ ਵਿੱਚ ਸਿੱਖ ਇਕੱਠੇ ਹੋਏ ਨੇ। ਇਸ ਦਾ ਮਤਲਬ ਇਹ ਆ ਵੀ ਸਿੱਖ ਕੌਮ ਜਿਹੜੀ ਆ ਉਹ ਜਾਗ ਚੁੱਕੀ ਆ। ਸਿੱਖ ਕੌਮ ਜਿਹੜੀ ਆ ਉਹਨਾਂ ਨੇ ਸਿੱਖ ਨੈਸ਼ਨਲਿਜ਼ਮ ਨੂੰ ਅਪਣਾ ਲਿਆ ਵਾ। ਅਸੀਂ ਹੁਣ ਸਿੱਖ ਨੈਸ਼ਨਲਿਸਟ ਬਣ ਚੁੱਕੇ ਹਾਂ, ਕਿਉਂਕਿ ਅਸੀਂ ਆਪਣੇ ਹੱਕ ਲੈਣੇ ਆ। ਅਸੀਂ ਆਪਣੇ ਬਣਦੇ ਜਿਹੜੇ ਕਿ ਸਾਡੇ ਜੈਨੂਅਨ ਹੱਕ ਨੇ ਸਾਡੇ ਤੋਂ ਖੋਏ ਜਾ ਰਹੇ ਨੇ, ਤੇ ਜਦੋਂ ਅਸੀਂ ਹੱਕ ਮੰਗਦੇ ਹਾਂ ਸਾਡੇ ਤੇ ਤਸ਼ੱਦਦ ਕੀਤੀ ਜਾ ਰਹੀ ਆ, ਉਸ ਨੂੰ ਰੋਕਣ ਵਾਸਤੇ ਸਾਰੀ ਸਿੱਖ ਕੌਮ ਜਿਹੜੀ ਆ ਉਹ ਖੜੀ ਹੋ ਚੁੱਕੀ ਆ। ਅਸੀਂ ਨਿਡਰ ਹੋ ਕੇ ਹਰ ਜਗ੍ਹਾ ਜਾ ਕੇ ਆਪਣੇ ਹੱਕ ਮੰਗਦੇ ਹਾਂ, ਤੇ ਅਸੀਂ ਦੁਨੀਆ ਦੇ ਸਾਹਮਣੇ ਇਹ ਪੇਸ਼ ਕਰਦੇ ਹਾਂ ਕਿ ਨਰਿੰਦਰ ਮੋਦੀ ਦੀ ਗਵਰਨਮੈਂਟ ਜਿਹੜੀ ਆ ਉਹ ਸਿੱਖਾਂ ਨੂੰ ਇੰਡੀਆ ਤੇ ਪੰਜਾਬ 'ਚ ਬੋਲਣ ਨਹੀਂ ਦਿੰਦੀ, ਪਰ ਜਦੋਂ ਅਸੀਂ ਬਾਹਰ ਆਏ ਹਾਂ ਸਾਡੀ ਅਸੈਸੀਨੇਸ਼ਨ ਕਰਦੀ ਆ, ਸਾਡੇ ਇਹ ਕਤਲ ਕਰਦੀ ਆ, ਉਹ ਕਤਲ ਕਰਨ ਦੀਆਂ ਸਾਜ਼ਿਸ਼ਾਂ ਕਰਦੀ ਆ। ਹੁਣ ਅਸੀਂ ਇਹਨਾਂ ਨੂੰ ਕਚਹਿਰੀਆਂ ਵਿੱਚ ਧੂ ਕੇ ਲੈ ਕੇ ਆ ਰਹੇ ਹਾਂ ਤੇ ਆਪਣਾ ਇਨਸਾਫ ਲੈਣਾ ਚਾਹੁੰਦੇ ਹਾਂ। ਡਾਕਟਰ ਸਾਹਿਬ ਰੀਸੈਂਟਲੀ ਇੱਕ ਮੀਟਿੰਗ ਹੋਈ ਆ ਜਿਹੜੀ ਸਿੱਖ ਰਿਪਰੈਜ਼ੈਂਟੇਟਿਵਸ ਮਿਲੇ ਨੇ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ, ਸੋ ਉਸ ਸੰਬੰਧੀ ਤੁਸੀਂ ਕੁਝ ਕਹਿਣਾ ਚਾਹੋਗੇ ਜੀ? ਵੇਖੋ ਜੀ, ਉਹ ਜਿਹੜੀ ਆ ਆਈ ਵਾਜ਼ ਨਾਟ ਇਨ ਦੈਟ ਮੀਟਿੰਗ, ਸੋ ਮੈਂ ਨਹੀਂ ਤੁਹਾਨੂੰ ਦੱਸ ਸਕਦਾ ਵੀ ਉੱਥੇ ਕੀ ਗੱਲ ਹੋਈ ਆ, ਕੀ ਪੁੱਛਿਆ ਗਿਆ। ਮੈਂ ਖਬਰ ਦੇ ਵਿੱਚ ਇਹ ਸੁਣਿਆ ਵਾ, ਉੱਥੇ ਕਿਹਾ ਗਿਆ ਵਾ ਕਿ ਉਹਨਾਂ ਦਾ ਧੰਨਵਾਦ ਕੀਤਾ ਗਿਆ ਵੀ ਸਿੱਖਾਂ ਦੀ ਜਾਨਾਂ ਬਚਾਉਣ ਵਾਸਤੇ। ਅਸੀਂ ਕਹਿੰਦੇ ਆ ਵੀ ਸਾਡੀ ਸੇਫਟੀ ਜਿਹੜੀ ਆ ਅਸੀਂ ਉਹਦੀ ਪਰਵਾਹ ਨਹੀਂ ਕਰਦੇ। ਸਾਡੀ ਇਸ਼ੂ ਹੈਗੀ ਆ ਖਾਲਿਸਤਾਨ ਦੀ, ਸਾਡੀ ਇਸ਼ੂ ਆ ਪੰਜਾਬ ਨੂੰ ਆਜ਼ਾਦ ਕਰਾਉਣ ਦੀ। ਤੇ ਜਿਹੜੇ ਬੰਦੇ ਜਿਹੜੇ ਬੰਦੇ ਸਿਕਿਉਰਿਟੀ ਤੇ ਸੇਫਟੀ ਮੰਗਦੇ ਆ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਵਾ ਪਹਿਲੀ ਗੱਲ, ਤੇ ਜੇ ਸਾਡੀ ਕਿਸੇ ਵੀ ਗਵਰਨਮੈਂਟ ਏਜੰਸੀ ਨਾਲ ਗੱਲ ਹੁੰਦੀ ਆ ਤੇ ਉਹ ਗੱਲ ਖਾਲਿਸਤਾਨ ਤੇ ਹੋਣੀ ਚਾਹੀਦੀ ਆ। ਦੂਜੀ ਗੱਲ ਜਿਹੜੀ ਆ ਸਿਕਿਉਰਿਟੀ ਤੇ ਸੇਫਟੀ ਦੀ ਗੱਲ ਕਰਨੀ ਜਿਹੜੀ ਆ ਉਹਦਾ ਕੋਈ ਏਡਾ ਮਕਸਦ ਨਹੀਂ ਹੈਗਾ। ਇਟਸ ਨਾਟ ਮੀਨਿੰਗਫੁਲ। ਮੈਂ ਕਿਉਂ ਤੁਹਾਨੂੰ ਸਾਰੇ ਨਿਊਜ਼ ਮੀਡੀਆ ਤੇ ਕਹਿ ਰਿਹਾ ਵਾਂ, ਵੇਖੋ ਜਿਹੜੀ ਸਿਕਿਉਰਿਟੀ ਆ, ਹੁਣ ਫਾਰਮਰ ਪ੍ਰੈਜ਼ੀਡੈਂਟ ਟਰੰਪ ਆ, ਉਸ ਦੇ 2 ਹਮਲੇ ਜਿਹੜੇ ਨੇ, ਇੱਕ ਹਮਲਾ ਤੇ ਜਿਹੜਾ ਸੀ ਹੋ ਗਿਆ, ਦੂਜਾ ਹਮਲਾ ਰੋਕਿਆ ਗਿਆ। ਇਸੇ ਤਰ੍ਹਾਂ ਹੀ 4 ਪ੍ਰੈਜ਼ੀਡੈਂਟ ਨੂੰ ਸਿਟਿੰਗ ਪ੍ਰੈਜ਼ੀਡੈਂਟ ਨੂੰ ਮਿਲ ਕੇ ਜਿਹੜਾ ਸੀ ਗੋਲੀਆਂ ਵੱਜੀਆਂ। Many senators have given up their life because of assassination attacks on them. So we are saying that we should ask the United States government to help us liberate Punjab from Indian occupation and not worry about security and safety. Only God can give you security and safety. Nobody in the world can save you when your time has come. So I think that any opportunity we have, the politicians, the discussion topic should be Khalistan, ਸਿੱਖਾਂ ਦੀ ਆਜ਼ਾਦੀ।
ਡਾਕਟਰ ਸਾਹਿਬ ਇੱਕ ਰੀਸੈਂਟਲੀ ਜਿਹੜਾ ਹੈਗਾ ਭਾਈ ਪੰਨੂ ਨੇ ਜਿਨ੍ਹਾਂ ਦੇ ਅਟੈਂਪਟ ਆਫ ਮਰਡਰ ਦੀ ਜਿਹੜੀ ਇਹਨਾਂ ਨੇ ਕੀਤੀ ਕੋਸ਼ਿਸ਼ ਕੀਤੀ ਸੀਗੀ, ਉਹਦਾ ਕੇਸ ਫਾਈਲ ਕੀਤਾ ਸੀਗਾ ਜਿਹੜੀ ਇੱਥੋਂ ਦੀ ਜਿਹੜੀ FBI ਨੇ, ਔਰ ਉਸ ਦੇ ਬਾਅਦ ਜਿਹੜੀਆਂ ਡਿਵੈਲਪਮੈਂਟਸ ਹੋਈਆਂ, ਅਸੀਂ ਜਿਹੜੀ ਹੈਗੀ ਆ ਆਰਗੇਨਾਈਜੇਸ਼ਨ ਨੇ ਜਿਹੜੀ SFJ ਆ, ਉਹਨਾਂ ਨੇ ਇੱਕ ਕੇਸ ਫਾਈਲ ਕੀਤਾ ਸੀਗਾ ਗਵਰਨਮੈਂਟ ਆਫ ਇੰਡੀਆ ਦੇ ਅਗੇਂਸਟ, ਤੇ ਉਹਦੇ ਵਿੱਚ ਕੁਝ ਲੋਕ ਵੀ ਨਾਮਜ਼ਦ ਕੀਤੇ ਹੈਗੇ ਨੇ, ਤੇ ਉਸ ਬਾਅਦ ਫਿਰ ਉਹਨਾਂ ਲਈ ਸੰਮਨ ਵੀ ਜਾਰੀ ਹੋਏ ਨੇ। ਤੁਸੀਂ ਉਸ ਸੰਬੰਧ ਦੇ ਬਾਰੇ ਕੁਝ ਕਹਿਣਾ ਚਾਹੋਗੇ ਜੀ? ਹਾਂਜੀ ਸੁਖਜਿੰਦਰ ਸਿੰਘ ਜੀ, ਇਹ ਜਿਹੜਾ ਕੇਸ ਆ ਜਿਹੜਾ ਕਿ ਇੰਡੀਅਨ ਸਰਕਾਰ ਦੇ ਵਿਰੁੱਧ ਵਿਕਰਮ ਯਾਦਵ ਦੇ, ਨਿਖਿਲ ਗੁਪਤਾ ਦੇ, ਤੇ ਜਿਹੜਾ ਕਿ ਉਦੋਂ ਕਿ ਰਾਜ ਆ ਉਸ ਵਕਤ ਜਿਹੜਾ ਹੈੱਡ ਸੀ ਸਮੰਤ ਗੋਇਲ, ਤੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜਿਹੜਾ ਵਾ ਅਜੀਤ ਡੋਲ, ਉਹਨਾਂ ਦੇ ਵਿਰੁੱਧ ਕੇਸ ਹੋਇਆ ਗਿਆ ਵਾ। ਇਹ ਮੋਦੀ ਦੇ ਵਿਰੁੱਧ ਕੇਸ ਕਿਉਂ ਨਹੀਂ ਹੋਇਆ, ਲੋਕਾਂ ਦਾ ਸਵਾਲ ਹੋ ਸਕਦਾ ਵਾ, ਕਿਉਂਕਿ ਮੋਦੀ ਜਿਹੜਾ ਵਾ ਉਹ 'ਤੇ ਕੇਸ ਬਣਦਾ ਵਾ, ਪਰ ਵਕਤ 'ਤੇ ਉਹ ਆਉਣ 'ਤੇ ਉਹ 'ਤੇ ਵੀ ਕੇਸ ਜਿਹੜਾ ਫਾਈਲ ਕੀਤਾ ਜਾਏਗਾ, ਕਿਉਂਕਿ ਹੁਣ ਮੋਦੀ ਜਿਹੜਾ ਵਾ ਹੈਡ ਆਫ ਸਟੇਟ ਹੋਣ ਕਰਕੇ ਉਹਨੂੰ ਇਮਿਊਨਿਟੀ ਮਿਲੀ ਹੋਈ ਆ। ਅੱਛਾ, ਇਹ ਕੇਸ ਬੜਾ ਇੰਪੋਰਟੈਂਟ ਆ। ਦਿਸ ਕੇਸ ਹੈਜ਼ ਅ ਗਲੋਬਲ ਡਾਇਮੈਂਸ਼ਨਸ। ਇੰਡੀਆ ਜੋ ਮਰਜ਼ੀ ਕਹੇ, ਜੇ ਇੰਡੀਆ ਦਾ ਕੋਈ ਬੰਦਾ ਕਹਿੰਦਾ ਜੀ ਇਸ ਅਨਵਾਰੰਟਡ ਅਨਸਬਸਟੈਂਸ਼ੀਏਟਡ, ਉਹ ਬਿਲਕੁਲ ਝੂਠ ਆ, ਉਹ ਬਿਲਕੁਲ ਮਿਸ ਸਟੇਟਿੰਗ ਦਾ ਫੈਕਟਸ। ਉਹ ਜਿਹੜਾ ਵਾ ਉਹ ਮੈਂ ਤੁਹਾਨੂੰ ਦੱਸਦਾ ਵਾਂ ਕਿ ਵਾਰੰਟਡ ਆ, ਤੇ ਟੈਕਸ ਸਾਡੇ ਤੇ ਹੋ ਰਹੇ ਆ, ਅਸੀਂ ਇਨਸਾਫ ਮੰਗਦੇ ਆ, ਸੋ ਇਟਸ ਵਾਰੰਟਡ। ਜਿਹੜਾ ਕਹਿੰਦੇ ਅਨਸਬਸਟੈਂਸ਼ੀਏਟਡ ਆ, ਐਬਸੋਲੂਟਲੀ ਇਹ ਸਬਸਟੈਂਸ਼ੀਏਟਡ ਆ। ਇਹਦਾ ਸਬਸਟੈਂਸ਼ੀਏਸ਼ਨ ਦਾ ਮਤਲਬ ਆ ਵੀ ਅਸੀਂ ਇਸ ਨੂੰ ਪ੍ਰੂਵ ਕਰ ਸਕਦੇ ਹਾਂ, ਸਬਸਟੈਂਸ਼ੀਏਟ ਕਰ ਸਕਦੇ ਹਾਂ, ਅਸੀਂ ਇਹਦਾ ਜਿਹੜਾ ਸਬੂਤ ਦੇ ਸਕਦੇ ਹਾਂ ਕਿ ਜੋ ਵੀ ਵਿਕਰਮ ਯਾਦਵ ਨੇ ਨਿਖਿਲ ਗੁਪਤੇ ਨੂੰ ਹਾਇਰ ਕੀਤਾ, ਉਹਦੇ ਅਗੇਂਸਟ ਕੇਸ ਜਿਹੜੇ ਸੀ ਉਹ ਖਾਰਜ ਕੀਤੇ। ਫਿਰ ਨਿਖਿਲ ਗੁਪਤਾ ਜਿਹੜਾ ਸੀ ਉਹ ਰੈੱਡ ਹੈਂਡਡ ਇਹਨਾਂ ਦਾ ਜਿਹੜਾ ਬੰਦਾ ਸੀ, ਜਿਹੜਾ ਕਿ ਹਿੱਟਮੈਨ ਸੀ, ਹਿੱਟਮੈਨ ਪੈਸੇ ਲੈਂਦਾ ਫੜਿਆ ਗਿਆ, ਉਹਦੀ ਜਿਹੜੀ ਸੀ ਵੀਡੀਓ ਬਣੀ ਹੋਈ ਆ। ਇਸੇ ਹੀ ਤਰ੍ਹਾਂ ਨਿਖਿਲ ਗੁਪਤਾ ਤੇ ਜਿਹੜੀਆਂ US ਇੰਟੈਲੀਜੈਂਸ ਏਜੰਸੀਆਂ ਨੇ, ਉਹਨਾਂ ਨੇ ਜਿਹੜੀ ਗੱਲਬਾਤ ਹੋਈ ਆ, ਜਿਹੜੀ ਉਹਨਾਂ ਨਾਲ ਕਿ ਵੀਡੀਓ ਬਣੀਆਂ ਹੋਈਆਂ ਨੇ, ਉਹਦੀਆਂ ਟੈਕਸਟ ਮੈਸੇਜ ਆਏ ਹੋਏ ਨੇ, ਫੋਨ ਕਾਲ ਰਿਕਾਰਡ ਹੋਈਆਂ ਨੇ, ਸਭ ਕੁਝ ਕੇਸ ਸਬਸਟੈਂਸ਼ੀਏਟਡ ਆ, ਮਤਲਬ ਕਿ ਰਿਟਨ ਸਬੂਤ ਹੈਗੇ ਨੇ, ਸੋਲਿਡ ਸਬੂਤ ਆ। ਇਹ ਸੋਲਿਡ ਕੇਸ ਆ। ਅਸੀਂ ਇਨਸਾਫ ਮੰਗ ਰਹੇ ਹਾਂ ਔਰ ਅਸੀਂ ਸ਼ਾਂਤਮਈ ਤਰੀਕੇ ਨਾਲ ਪੰਜਾਬ ਨੂੰ ਆਜ਼ਾਦ ਕਰਨਾ ਚਾਹੁੰਦੇ ਹਾਂ। ਸਾਡਾ ਕਿਸੇ ਵੀ ਹੋਰ ਧਰਮ ਦੇ ਲੋਕਾਂ ਨਾਲ ਕੋਈ ਝਗੜਾ ਨਹੀਂ। ਧੰਨਵਾਦ ਡਾਕਟਰ ਸਾਹਿਬ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਥੈਂਕ ਯੂ ਜੀ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਬੂਟਾ ਸਿੰਘ ਖੜੌਤ ਆ, ਮੈਂ ਰਿਪਰੈਜ਼ੈਂਟ ਕਰਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ। ਅੱਜ ਅਸੀਂ ਇੱਥੇ ਮੋਦੀ ਦੇ ਖਿਲਾਫ ਇੱਕ ਬਹੁਤ ਵੱਡਾ ਪ੍ਰੋਟੈਸਟ ਜਿਹੜਾ ਆ ਉਹਨੂੰ ਹੋਲਡ ਕੀਤਾ ਹੋਇਆ। ਕੱਲ ਡੈਲਾਵੇਅਰ ਦੇ ਵਿੱਚ ਸੀ ਤੇ ਅੱਜ ਜਿਹੜਾ ਹੈਗਾ ਇਹ ਨਿਊਯਾਰਕ ਲੌਂਗ ਆਈਲੈਂਡ ਦੇ ਵਿੱਚ ਹੈ, ਜਿੱਥੇ ਉਹ ਕੋਈ ਆਪਣੀ ਕਮਿਊਨਿਟੀ ਨੂੰ ਸੰਬੋਧਨ ਕਰਨ ਆਇਆ ਹੋਇਆ, ਤੇ ਕੱਲ ਯੂਨਾਈਟਿਡ ਨੇਸ਼ਨ ਦੇ ਸਾਹਮਣੇ ਹੋਵੇਗਾ। ਮੈਂ ਸਮਝਦਾ ਕਿ ਇੰਡੀਅਨ ਪ੍ਰਾਈਮ ਮਿਨਿਸਟਰ ਨੂੰ ਅੱਜ ਸਿੱਖਾਂ ਦੇ ਸਾਹਮਣੇ ਕੀ ਵਰਲਡ ਦੇ ਸਾਹਮਣੇ ਫੇਸ ਕਰਨਾ ਪਿਆ ਕਿ ਜਿਹੜੇ ਇਹਨਾਂ ਨੇ ਕਤਲ ਸਾਡੇ ਸਿੱਖਾਂ ਦੇ ਬਾਹਰ ਆ ਕੇ ਕਰਵਾਏ ਨੇ, ਜਿਹੜਾ ਕਿ ਇੰਗਲੈਂਡ, ਪਾਕਿਸਤਾਨ ਤੇ ਅਮਰੀਕਾ ਦੀ ਸਾਵਰਨਟੀ ਨੂੰ ਇਹਨਾਂ ਲੋਕਾਂ ਨੇ ਚੈਲੰਜ ਕੀਤਾ। ਮੈਂ ਸਮਝਦਾ ਕਿ ਮੋਦੀ ਤੇ ਇਹਦੀ ਸਾਰੀ ਜੁੰਡਲੀ, ਅਜੀਤ ਡਾਵਲ, ਅਮਿਤ ਸ਼ਾਹ ਤੇ ਸਮਿਤ ਗੋਇਲ, ਇਹਨਾਂ ਸਾਰਿਆਂ ਦੇ ਉੱਤੇ ਇੰਟਰਨੈਸ਼ਨਲ ਕਚਹਿਰੀ ਦੇ ਵਿੱਚ ਕੇਸ ਚਲਾਉਣਾ ਚਾਹੀਦਾ, ਜਿਹੜੇ ਕਿ ਆ ਕੇ ਇਹਨਾਂ ਨੇ ਕੈਨੇਡੀਅਨ ਸਿਟੀਜ਼ਨ, ਇੰਗਲੈਂਡ ਦੇ ਸਿਟੀਜ਼ਨਾਂ ਦੇ ਕਤਲ ਕੀਤੇ ਆ, ਉਹਨਾਂ ਨੂੰ ਸ਼ਹੀਦ ਕੀਤਾ ਸਿੱਖਾਂ ਨੂੰ। ਅੱਜ ਇਹਦਾ ਬਹੁਤ ਵੱਡਾ ਜਿਹੜਾ ਵਿਰੋਧ ਆ ਦੁਨੀਆ ਦੇ ਵਿੱਚ ਹੋ ਰਿਹਾ। ਸਾਡੀ ਲੜਾਈ ਜਿਹੜੀ ਆ ਸਾਵਰਨਟੀ ਦੀ ਲੜਾਈ ਆ। ਮੈਂ ਸਮਝਦਾ ਕਿ ਪੰਜਾਬ ਵਿੱਚ ਬਸਦੀਆਂ ਸਾਰੀਆਂ ਕੌਮਾਂ ਇਹ ਫੈਸਲਾ ਕਰਨ, ਉਹਨਾਂ ਨੂੰ ਪੰਜਾਬ ਦੀ ਸਾਵਰਨਟੀ ਦੇ ਵਿੱਚ ਹੀ ਫਾਇਦਾ ਹੋਵੇਗਾ, ਨਾ ਕਿ ਹਿੰਦੁਸਤਾਨ ਦੀ ਸਾਵਰਨਟੀ ਦੇ ਵਿੱਚ, ਤਾਂ ਕਿ ਆਪਾਂ ਪੰਜਾਬ ਦੇਸ਼ ਖਾਲਿਸਤਾਨ ਬਣਾਈਏ, ਤਾਂ ਕਿ ਸਾਊਥ ਏਸ਼ੀਆ ਦੇ ਵਿੱਚ ਪੀਸ ਹੋ ਸਕੇ, ਤਾਂ ਕਿ ਸਾਰੀਆਂ ਕੌਮਾਂ ਉੱਥੇ ਵਸਣ ਵਾਲੀਆਂ ਇਹਨੂੰ ਇੰਜੋਏ ਕਰਨ। ਸੋ ਮੇਰਾ ਇਹ ਸੁਨੇਹਾ ਤੋਂ ਮੈਂ ਟੈਲੀਵਿਜ਼ਨ 84 ਦਾ ਵੀ ਤਹਿ ਦਿਲੋਂ ਧੰਨਵਾਦੀ ਹਾਂ, ਜਿਹੜਾ ਇਹਨੂੰ ਸਾਰਾ ਹਮੇਸ਼ਾ ਕਵਰ ਕਰਦੇ ਨੇ। ਸਾਡੇ ਕੋਲ ਇੱਕੋ ਇੱਕ ਪੰਥਕ, ਇੱਕੋ ਇੱਕ ਚੈਨਲ ਹੈ TV 84, ਆਪਾਂ ਇਹਦੀ ਵੀ ਸਪੋਰਟ ਕਰੀਏ। ਸੋ ਇਹ ਜਿਹੜਾ ਡੁੱਲਿਆ ਖੂਨ ਹੈ
ਪਿਛਲੇ 40-45 ਸਾਲ ਤੋਂ ਇੰਡੀਅਨ ਸਟੇਟ ਨੇ ਜਿਹੜਾ ਸਿੱਖਾਂ ਦਾ ਖੂਨ ਡੋਲਿਆ, ਇਹ ਕਿਸੇ ਕੀਮਤ ਤੇ ਵੀ ਜਾਇਆ ਨਹੀਂ ਜਾਣਾ ਤੇ ਇੱਕ ਦਿਨ ਰੰਗ ਲਿਆਊਗਾ ਤੇ ਖਾਲਿਸਤਾਨ ਦੇਸ਼ ਜਿਹੜਾ ਦੁਨੀਆ ਦੇ ਉੱਤੇ ਬਣੂਗਾ ਤੇ ਇੱਕ ਮਾਡਲ ਦੇਸ਼ ਦੁਨੀਆ ਦਾ ਹੋਊਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀਓ। ਧੰਨਵਾਦ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੇਖੋਂ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੇਖੋਂ ਸਾਹਿਬ, ਤੁਸੀਂ ਇੱਥੇ ਪ੍ਰੋਟੈਸਟ ਦੇ ਵਿੱਚ ਆਏ ਹੋ ਤੇ ਤੁਸੀਂ ਅੱਜ ਬੜੇ ਪ੍ਰੋਟੈਸਟ ਬਾਰੇ ਕੁਝ ਕਹਿਣਾ ਚਾਹੋਗੇ ਜੀ? ਹਾਂਜੀ, ਅਸੀਂ ਬਰਲਿੰਗਟਨ ਗੁਰੂ ਘਰ ਨਿਊ ਜਰਸੀ ਤੋਂ ਆਏ ਹਾਂ ਜੀ। ਆਪਣੀ ਬੱਸ ਭਰ ਕੇ ਲੈ ਕੇ ਆਏ ਹਾਂ ਤੇ ਇੱਥੇ ਅਸੀਂ ਇਹ ਜਿਹੜਾ ਮੋਦੀ ਇੱਥੇ ਪਹੁੰਚਿਆ ਹੋਇਆ ਹੈ, ਜਿਹੜਾ ਸਿੱਖਾਂ ਦਾ ਬੈਰੀ ਹੈ, ਸਿੱਖਾਂ ਦਾ ਦੁਸ਼ਮਣ ਹੈ, ਅਸੀਂ ਇਸ ਦੇ ਅਗੇਂਸਟ ਇੱਥੇ ਪ੍ਰੋਟੈਸਟ ਕਰਨ ਲਈ ਆਏ ਹਾਂ ਸਾਰੇ ਸਿੱਖ ਇਕੱਠੇ ਹੋ ਕੇ, ਕਿਉਂਕਿ ਸਾਨੂੰ ਇੰਡੀਆ ਦੇ ਵਿੱਚ ਸੈਕੰਡ ਪ੍ਰਾਇਓਰਟੀ ਦਿੱਤੀ ਜਾਂਦੀ ਹੈ, ਸਾਨੂੰ ਸੈਕੰਡ ਕਿਸਮ ਦੇ ਸਿਟੀਜ਼ਨ ਸਮਝਿਆ ਜਾਂਦਾ ਹੈ। ਸੋ ਇਸ ਕਰਕੇ ਅਸੀਂ ਇੱਥੇ ਆਪਣਾ ਮੁਲਕ ਖਾਲਿਸਤਾਨ ਆਜ਼ਾਦ ਕਰਾਉਣ ਲਈ ਸਾਰਾ ਪ੍ਰੋਟੈਸਟ ਕਰਨ ਲਈ ਪਹੁੰਚੇ ਹਾਂ ਤੇ ਮੈਂ ਸਾਰੀਆਂ ਸੰਗਤਾਂ ਦਾ ਜਿੰਨੇ ਵੀ ਆਏ ਨੇ ਸਾਰਿਆਂ ਦਾ ਧੰਨਵਾਦ ਕਰਦਾ ਹਾਂ, ਤੁਹਾਡੇ ਚੈਨਲ ਦਾ ਧੰਨਵਾਦ ਕਰਦਾ ਜੀ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀਓ, ਬਹੁਤ ਬਹੁਤ ਧੰਨਵਾਦ ਜੀਓ। ਮੈਂ ਜੀ Hindu terror.
ਸੌਰੀ ਹੈ ਨਾ ਆਪਾਂ ਫਿਰ ਹੈ ਨਾ दया दे आगे ठोक गए, 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 दया दे आगे ठोक गए। मोदी 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 हिंदू terror, Hindu terror, Hindu terror, Hindu terror, Hindu terror, Modi, 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 Zindabad, Zindabad, Khalistan, 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 Khalistan. Khalistan, 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 बढ़ के रहेगा खालिस्तान, बढ़ के रहेगा खालिस्तान, बढ़ के रहेगा खालिस्तान, बढ़ के रहेगा खालिस्तान, 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 जिंदाबाद, जिंदाबाद, सभी नाम खालिस्तान। ਡਾਕਟਰ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਡਾਕਟਰ ਸਾਹਿਬ ਜੀ ਜਿਵੇਂ ਕਿ ਹੁਣ ਜਿਹੜੀ ਆ ਜਿਹੜਾ ਪ੍ਰੋਟੈਸਟ ਹੈ ਉਹ ਆਪਣੇ ਅੰਤਿਮ ਛੋਹਾਂ ਤੇ ਜਾ ਰਿਹਾ ਹੈਗਾ ਹੈ ਨਾ, ਤੇ ਉਸ ਬਾਰੇ ਕਲੋਜ਼ਿੰਗ ਦੇ ਬਾਰੇ ਤੁਸੀਂ ਕੁਝ ਕਹਿਣਾ ਚਾਹੋਗੇ? ਅੱਜ ਦਾ ਜਿਹੜਾ ਪੂਰਾ ਵਾਕਿਆ ਹੋਇਆ ਵਾ, ਜਿਹੜੀ ਪ੍ਰੋਟੈਸਟ ਚੱਲਿਆ ਸਵੇਰ ਤੋਂ ਲੈ ਕੇ ਹੁਣ ਤੱਕ, ਤੇ ਉਸ ਬਾਰੇ ਤੁਸੀਂ ਕੁਝ ਕਹਿਣਾ ਚਾਹੋਗੇ ਜੀ? ਤੇ ਉਹਦੀ ਕੰਟੀਨਿਊਟੀ ਦੇ ਵਿੱਚ ਜਿਹੜਾ ਕਿਸ ਮਕਸਦ ਲਈ ਆਪਾਂ ਕਰ ਰਹੇ ਹੈਗੇ ਆ, ਉਸ ਦੇ ਬਾਰੇ ਚਾਨਣਾ ਪਾਓ ਜੀ ਜਰਾ। ਦੇਖੋ, ਨਿਊਯਾਰਕ ਸ਼ਹਿਰ 'ਚ ਅਸੀਂ ਇੱਕ ਉਸ ਕਾਉਂਟੀ 'ਚ ਖੜੇ ਹਾਂ ਜਿੱਥੇ ਅੱਜ 15,000 ਤੋਂ ਜ਼ਿਆਦਾ ਹਿੰਦੂ ਤਵੀਆਂ ਨੂੰ ਸਰਕਾਰੀ ਖਰਚੇ ਦੇ ਉੱਤੇ ਚਾਰਟਰਡ ਫਲਾਈਟਸ ਰਾਹੀਂ ਅਮਰੀਕਾ ਦੇ ਅੱਡ-ਅੱਡ ਹਿੱਸਿਆਂ 'ਚੋਂ ਇਕੱਠਾ ਕੀਤਾ ਗਿਆ ਸੀ। ਨਰਿੰਦਰ ਮੋਦੀ ਦਾ 3 ਰੋਜ਼ਾ ਦੌਰਾ, ਜਿਹੜਾ ਕਿ ਬੇਸ਼ੱਕ UN ਜਨਰਲ ਅਸੈਂਬਲੀ ਦੀ ਆੜ ਥੱਲੇ ਸੀ, ਕਿਉਂਕਿ ਇਸ ਵਾਰ ਉਹਨੂੰ ਕੋਈ ਵਾਈਟ ਹਾਊਸ ਵੱਲੋਂ ਇਨਵੀਟੇਸ਼ਨ ਨਹੀਂ ਸੀ, ਲੇਕਿਨ ਇਹਦੇ ਬਾਵਜੂਦ ਕੱਲ੍ਹ ਡੈਲਾਵੇਅਰ ਦੇ ਵਿੱਚ ਕੁਆਡ ਮੀਟਿੰਗ ਦਾ ਸਪਾਟ ਦਿੱਤਾ ਗਿਆ, ਜਿੱਥੇ ਕਿ ਸਿੱਖਾਂ ਨੇ ਬੜੇ ਜ਼ੋਰਦਾਰ ਅੰਦਾਜ਼ ਦੇ ਵਿੱਚ ਪ੍ਰੋਟੈਸਟ ਕੀਤਾ। ਔਰ ਇਸ ਵਾਰ ਪੋਜ਼ਿਟਿਵ ਗੱਲ ਇਹ ਸੀ ਕਿ ਆਲਮੋਸਟ 8-10 ਫੁੱਟ ਦੀ ਵਿੱਥ ਦੇ ਉੱਤੇ ਜਿਹੜਾ ਹੈ ਉਹ ਗੁਜ਼ਰਿਆ ਸਾਹਮਣੇ ਤੋਂ, ਔਰ ਜਿਹਦੇ 'ਚ ਕਿ ਲਾਈਨ 'ਚ ਲੱਗੇ ਹੋਏ ਖਾਲਿਸਤਾਨ ਦੇ ਝੰਡਿਆਂ ਦੇ ਨਾਲ ਜਿਹੜਾ ਵਿਊ ਸੀ ਉਹ ਉਸਨੇ ਵੀ ਆਪਣੇ ਅੱਖੀਂ ਦੇਖਿਆ। ਔਰ ਈਵਨ ਮੋਦੀ ਦਾ ਇੱਕ ਕੇਜ ਦੇ ਵਿੱਚ, ਪਿੰਜਰੇ ਦੇ ਵਿੱਚ ਬੰਦ ਇਮੇਜ, ਜਿਹਦੇ 'ਚ ਕਿ ਮੋਦੀ ਫੇਸ ਆਫ ਹਿੰਦੂ ਟੈਰਰ, ਔਰ ਇਹ ਨਾਰੇ ਅੱਜ ਵੀ ਬਹੁਤ ਸਾਰੇ ਗੂੰਜੇ ਨੇ, ਕੱਲ੍ਹ ਵੀ ਗੂੰਜੇ ਸੀ। ਸੋ ਅੱਜ ਬੇਸ਼ੱਕ ਇਹ ਕਮਿਊਨਿਟੀ ਇਵੈਂਟ ਸੀ, ਲੇਕਿਨ ਇਹ ਬੜਾ ਜ਼ਰੂਰੀ ਸੀ ਮੈਸੇਜ ਆਉਣਾ। ਔਰ ਇਹ ਚੰਗੀ ਗੱਲ ਹੈ ਕਿ ਅੱਜ ਜਿੱਥੇ ਸਿੱਖ ਕੌਮ ਵੱਲੋਂ ਜ਼ੋਰਦਾਰ ਖਾਲਿਸਤਾਨ ਰੈਲੀ ਸੀ, ਉੱਥੇ ਹਿੰਦੂਜ਼ ਫਾਰ ਹਿਊਮਨ ਰਾਈਟਸ ਦੇ ਗਰੁੱਪ, ਜਿਹੜਾ ਭਾਵੇਂ ਜ਼ਿਆਦਾ ਲੈਫਟਿਸਟ ਲੀਨਿੰਗ ਵਾਲਿਆਂ ਦਾ ਹੈ, ਉਹਨਾਂ ਨੇ ਵੀ ਸਾਨੂੰ ਵੀ ਜੁਆਇਨ ਕੀਤਾ। ਔਰ ਉਹ ਵੀ ਮੋਦੀ ਦਾ ਜੋ ਟਰੈਕ ਰੈਕਡ ਹੈ ਫਿਰਕੂ ਰਾਜ ਦਾ, ਉਸ ਨੂੰ ਉਹਨਾਂ ਨੇ ਐਕਸਪੋਜ਼ ਕੀਤਾ। ਇਸੇ ਤਰ੍ਹਾਂ ਕਸ਼ਮੀਰੀ ਭਰਾ ਭੈਣਾਂ ਵੀ ਜਿਹੜੇ ਨੇ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਸੀ। ਔਰ ਮੈਂ ਸਮਝਦਾ ਵੀ ਇੱਕ ਪਾਰਟ ਜਿਹੜਾ ਬਹੁਤ ਪੋਜ਼ਿਟਿਵ ਹੈ, ਬਹੁਤ ਵਾਰ ਸਾਡੇ ਵੀਰ ਭੈਣਾਂ ਜਦੋਂ ਆਪਣਿਆਂ 'ਚ ਗਲਤੀਆਂ ਕੱਢਦੇ ਨੇ ਤੇ ਇਹ ਕਹਿਣਗੇ ਜੀ ਸਿੱਖ ਇਕੱਠੇ ਨਹੀਂ ਹੁੰਦੇ, ਜਾਂ ਹਰ ਇੱਕ ਦਾ ਆਪੋ ਆਪਣਾ ਧੂੜ 'ਚ ਟੱਟੂ ਦੌੜਾਉਂਦੇ ਨੇ। ਲੇਕਿਨ ਅੱਜ ਵੀ ਅਸੀਂ ਦੇਖਿਆ, ਕੱਲ੍ਹ ਵੀ ਇਹ ਦੇਖਿਆ ਸੀ, ਅੱਜ ਖਾਸ ਤੌਰ 'ਤੇ ਕਿ ਈਸਟ ਕੋਸਟ ਦੀਆਂ ਸਮੁੱਚੀਆਂ ਗੁਰਦੁਆਰਾ ਕਮੇਟੀਆਂ ਦੇ ਨੁਮਾਇੰਦੇ ਕੁਝ ਥਾਵਾਂ ਤੋਂ ਬੱਸਾਂ ਦੇ ਵਿੱਚ, ਔਰ ਕੁਝ ਜਿਹੜੇ ਨੇ ਇੰਡੀਪੈਂਡੈਂਟਲੀ ਵੀ ਪਹੁੰਚੇ। ਲੇਕਿਨ ਜਿਹੜਾ ਅੱਜ ਇੱਕ ਪਾਰਟ ਆਉਂਦੇ ਆ, ਕਿਉਂਕਿ ਅਸੀਂ ਥੋੜ੍ਹਾ ਜਿਹਾ ਲੇਟ ਪਹੁੰਚੇ, ਔਰ ਜਿਵੇਂ ਆਰਗੇਨਾਈਜ਼ਰਸ ਨੇ ਦੱਸਿਆ ਕਿ ਪੁਲਿਸ ਦਾ ਰਵੱਈਆ ਬਹੁਤ ਸਖਤੀ ਵਾਲਾ ਸੀ, ਅਨਕੋਆਪਰੇਟਿਵ ਸੀ। ਉਹਨਾਂ ਨੇ ਪ੍ਰੋਪਰ ਸਪੌਟ ਜਿਹੜਾ ਦਿੱਤਾ ਹੋਇਆ ਸੀ ਉਹ ਵੀ ਡਿਨਾਈ ਕਰਕੇ ਜਿੱਥੇ ਲਿਆ ਕੇ ਖੜਾ ਕੀਤਾ। ਔਰ ਐਜ਼ ਏ ਮੀਡੀਆ ਅਸੀਂ ਦੇਖ ਰਹੇ ਹਾਂ ਕਿ ਈਵਨ ਮੀਡੀਆ ਦਾ ਐਕਸਪੋਜ਼ਰ ਕਰਾਊਡ ਤੱਕ ਨਹੀਂ ਸੀ। ਇੱਕ ਮੀਡੀਆ ਪਰਸਨ ਨੂੰ ਉਹ ਵੀ ਤੁਸੀਂ ਵਾਕਿੰਗ ਕੈਮਰਾ ਲੈ ਕੇ ਹੀ ਆ ਜਾ ਸਕਦੇ ਹੋ। ਸੋ ਉਸ ਤੋਂ ਇਹ ਲੱਗਦਾ ਹੈ
ਕਿ ਇਹਨਾਂ ਨੂੰ ਕਾਫੀ ਡਰਾਇਆ ਹੋਇਆ ਸੀ, ਕਿਉਂਕਿ ਇਸ ਤੋਂ ਅਸੀਂ ਦੇਖਦੇ ਹਾਂ ਕਿ 4-5 ਦਿਨ ਪਹਿਲਾਂ ਹੀ ਅਕਸ਼ਧਾਮ ਮੰਦਿਰ ਦੀ ਵੈਂਡਲਾਈਜੇਸ਼ਨ ਦੀ ਝੂਠੀ ਖਬਰ, ਕਿਉਂਕਿ ਇਹੀ ਕੰਮ ਇਹ ਆਸਟ੍ਰੇਲੀਆ 'ਚ ਕਰਦੇ ਰਹੇ ਨੇ, ਇਹੀ ਕੰਮ ਇਹਨਾਂ ਨੇ ਕੈਨੇਡਾ 'ਚ ਕੀਤਾ, ਇਹੀ ਕੰਮ ਕੈਲੀਫੋਰਨੀਆ 'ਚ ਕੀਤਾ। ਸੋ ਮੈਨੂੰ ਲੱਗਦਾ ਵੀ ਇਸ ਕਿਸਮ ਦੇ ਵਾਕਿਆਤ ਦੇ ਨਾਲ ਇਹਨਾਂ ਨੇ ਇੱਕ ਟੈਰਰ ਪੈਦਾ ਕਰਨ ਦੀ ਕੋਸ਼ਿਸ਼ ਕੀਤੀ, ਜਿਹਦਾ ਅਸਰ ਪੁਲਿਸ ਦੇ ਉੱਤੇ ਪਹਿਲੇ ਅੱਧ ਦੇ ਵਿੱਚ ਬੜਾ ਸਾਫ਼ ਨਜ਼ਰ ਆ ਰਿਹਾ ਸੀ। ਪਰ ਜਿਉਂ-ਜਿਉਂ ਬੇਸ਼ੱਕ ਸਾਡੀ ਕਰਾਊਡ ਸਵੈਲ ਹੁੰਦੀ ਗਈ, ਜਿਉਂ-ਜਿਉਂ ਬੱਸਾਂ ਆਉਂਦੀਆਂ ਗਈਆਂ, ਕਿਉਂਕਿ ਨਿਊਯਾਰਕ ਦੇ ਜਿਹੜੇ ਵਾਕਫ ਨੇ ਕਿ ਇੱਥੇ ਟ੍ਰੈਫਿਕ ਕਈ ਵਾਰ 5 ਕਿਲੋਮੀਟਰ ਤੱਕ ਪਹੁੰਚਣ ਲਈ 5 ਘੰਟੇ ਵੀ ਲੱਗ ਸਕਦੇ ਨੇ ਤੇ 5 ਕਿਲੋਮੀਟਰ 10 ਮਿੰਟ 'ਚ ਵੀ ਕਵਰ ਹੋ ਸਕਦਾ, ਇਸ ਲਈ ਥਰੂ ਆਊਟ ਆਮਦ ਰਹੀ। ਸੋ ਮੈਂ ਸਮਝਦਾ ਵੀ ਮੈਸੇਜ ਜਿਹੜਾ ਹੈ ਇਸ ਨੂੰ ਇਸ ਗੱਲ ਦਾ ਧਿਆਨ ਰਹੇ। ਬਹੁਤ ਸਾਰੇ ਮੈਂ ਨੋਟਿਸ ਕਰ ਰਿਹਾ ਸੀ ਕਿ ਇਹਨਾਂ ਦੇ ਸੀਕ੍ਰੇਟ ਸਰਵਿਸ ਦੇ ਬੰਦੇ ਸਿਵਲ ਕੱਪੜਿਆਂ ਦੇ ਵਿੱਚ ਵੀ ਜਿਹੜਾ ਹੈ ਉਹ ਵਿਚਰ ਰਹੇ ਸੀ, ਜਿਹੜਾ ਸਾਡੇ ਲਈ ਪੋਜ਼ਿਟਿਵਿਟੀ ਹੈ। ਔਰ ਅਸੀਂ ਪਿਛਲੇ 35 ਸਾਲਾਂ ਤੋਂ, ਜਦੋਂ ਤੋਂ ਮੇਰੀ ਐਕਟਿਵ ਇਨਵੋਲਵਮੈਂਟ ਹੈ, ਅਸੀਂ ਦੇਖਦੇ ਹਾਂ ਕਿ ਪ੍ਰੋਟੈਸਟ ਹਮੇਸ਼ਾ ਹੀ ਸਿੱਖਾਂ ਦੇ ਅਸੀਂ ਪ੍ਰੋਪਰ ਪਰਮਿਟ ਲੈ ਕੇ ਕਰਦੇ ਹਾਂ, ਪ੍ਰੋਪਰ ਸਾਊਂਡ ਸਿਸਟਮ ਦਾ ਪਰਮਿਟ ਹੁੰਦਾ ਹੈ, ਤੇ ਇੱਕ ਵਾਰ ਵੀ ਐਸਾ ਨਹੀਂ ਹੋਇਆ ਕਿ ਕੋਈ ਸਾਡਾ ਪ੍ਰੋਟੈਸਟ ਵਾਇਲੈਂਟ ਹੋਏ। ਸੋ ਜਿਹੜਾ ਫੀਅਰ ਉਹਨਾਂ ਨੇ ਦਿੱਤਾ ਹੋਇਆ ਸੀ ਹਿੰਦੂ ਤਵੀਆਂ ਨੇ, ਉਹ ਪਹਿਲੇ ਅੱਧ ਦੇ ਵਿੱਚ ਚੁੱਕਿਆ ਗਿਆ, ਬਾਅਦ 'ਚ ਪੁਲਿਸ ਦਾ ਰਵੱਈਆ ਕੋਆਪਰੇਟਿਵ ਸੀ। ਔਰ ਜਿਹੜਾ ਮੈਸੇਜ ਇੱਥੋਂ ਅੱਜ ਗਿਆ, ਮੈਂ ਸਮਝਦਾ ਵੀ ਜਿਵੇਂ ਮੈਂ ਪਹਿਲਾਂ ਵੀ ਇਹ ਕੀਤਾ, ਪਰ ਜਿਹੜੇ ਸਾਡੇ ਵਿਊਅਰ ਲੇਟ ਜੁੜੇ ਨੇ ਪ੍ਰੋਗਰਾਮ ਦੇ ਨਾਲ, ਕਿ 3 ਟੇਕ ਅਵੇ ਸੀ। ਮੋਦੀ ਦੀ ਵਿਜ਼ਿਟ ਤੋਂ ਪਹਿਲਾਂ ਸਿਵਲ ਸੂਟ ਫਾਈਲ ਕੀਤਾ ਗਿਆ ਗੁਰਪਤਵੰਤ ਸਿੰਘ ਪੰਨੂ ਉਹਨਾਂ ਦੀ ਲੀਗਲ ਟੀਮ ਵੱਲੋਂ, ਜਿਹਦੇ 'ਚ ਕਿ ਇੰਡੀਅਨ ਗਵਰਨਮੈਂਟ ਔਰ ਅਜੀਤ ਡੋਵਾਲ ਔਰ ਸਾਮੰਤ ਗੋਇਲ ਔਰ ਉਸ ਦੇ ਨਾਲ ਨਿਤੀਸ਼ ਗੁਪਤਾ, ਇਹਨਾਂ ਸਾਰਿਆਂ ਨੂੰ ਜਿਹੜਾ ਉਹ ਦੋਸ਼ੀ ਦੱਸਿਆ ਗਿਆ, ਜੋ ਉਹਨਾਂ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਮਰਡਰ ਕਰਨ ਦੀ ਕੋਸ਼ਿਸ਼ ਕੀਤੀ। ਔਰ ਉਹਦੇ ਆਲਰੇਡੀ ਸੰਮਨ ਜਿਹੜੇ ਨੇ ਉਹ ਇਹਨਾਂ ਨੂੰ ਡਿਲੀਵਰ ਕਰਤੇ ਗਏ ਸੀ ਇੰਡੀਅਨ ਕੌਂਸੂਲੇਟ 'ਚ, ਜਿਹੜਾ ਕਿ 21 ਦਿਨ ਦਾ ਉਹਨਾਂ ਨੂੰ ਨੋਟਿਸ ਦਿੱਤਾ ਗਿਆ। ਦੂਸਰਾ ਪਾਰਟ ਜਿਹੜਾ ਬੜਾ ਕਾਮਯਾਬੀ ਦੇ ਨਾਲ ਸੀ ਕਿ ਵਾਈਟ ਹਾਊਸ ਨੇ 2-3 ਦਿਨ ਪਹਿਲਾਂ ਹੀ ਸਿੱਖ ਨੁਮਾਇੰਦਿਆਂ ਦੇ ਨਾਲ ਮੀਟਿੰਗ ਕੀਤੀ, ਜਿਹਦੇ ਥੱਲੇ ਉਹਨਾਂ ਨੂੰ ਐਸ਼ੋਰ ਵੀ ਕੀਤਾ, ਔਰ ਇੰਡੀਅਨ ਮੀਡੀਆ ਨੇ ਸਮੇਤ ਰॉयटर ਨਿਊਜ਼ ਨੈਟਵਰਕ ਦੇ ਉਹਨਾਂ ਨੇ ਇਹ ਖਬਰ ਦਿੱਤੀ ਸੀ ਕਿ ਪ੍ਰੋ ਖਾਲਿਸਤਾਨ ਲੋਕਾਂ ਦੇ ਨਾਲ ਮਿਲ ਕੇ ਬਾਈਡਨ ਨੇ ਮੈਸੇਜ ਦਿੱਤਾ ਕਿ ਮੋਦੀ ਦੇ ਆਮਦ ਤੋਂ ਠੀਕ ਪਹਿਲਾਂ ਇਹ ਮੈਸੇਜ ਜਿਹੜਾ ਹੈ ਉਹ ਦਿੱਤਾ ਗਿਆ। ਸੋ ਇਸ ਸਾਰੇ ਦੇ ਨਾਲ ਅਸੀਂ ਦੇਖਦੇ ਹਾਂ ਕਿ ਵੀ ਕੋਈ ਇਸ ਵਾਰ ਮੋਦੀ ਵਿਜ਼ਿਟ ਨੂੰ ਮੀਡੀਆ ਨੇ ਜਾਂ ਕੋਈ ਐਸਾ ਪਜ਼ੀਰਾਈ ਨਹੀਂ ਦਿੱਤੀ। ਇਸ ਦੇ ਉਲਟ ਜਿਹੜਾ ਟਰਾਂਸਨੈਸ਼ਨਲ ਡਿਪਰੈਸ਼ਨ ਦੀ ਗੱਲ ਔਰ ਇੰਡੀਆ ਦਾ ਜਿਹੜਾ ਚਿਹਰਾ ਹੈ, ਕਰੂਪ ਚਿਹਰਾ, ਅਗਲੀ ਚਿਹਰਾ ਇੱਕ ਰੋਗ ਸਟੇਟ ਦਾ, ਉਹ ਸਾਹਮਣੇ ਆਇਆ। ਔਰ ਜਿਵੇਂ ਅਸੀਂ ਕੱਲ ਵੀ ਕਿਹਾ ਸੀ ਕਿ ਭਾਈ ਇਹ ਮੈਸੇਜ ਅਸੀਂ 1996 'ਚ ਜਿਹੜਾ ਕੁਲਦੀਪ ਨਈਅਰ, ਜੋ ਜਿਹੜਾ ਉਦੋਂ ਪ੍ਰਾਈਮ ਮਿਨਿਸਟਰ ਦੇਵਗੌੜਾ ਦਾ ਦੂਤ ਬਣ ਕੇ ਇੱਥੇ ਆਇਆ ਸੀ, ਸਾਬਕਾ ਹਾਈ ਕਮਿਸ਼ਨਰ ਵੀ ਸੀ ਯੂਕੇ 'ਚ ਇੰਡੀਆ ਦਾ, ਉਹਨੂੰ ਕਿਹਾ ਸੀ ਵੀ ਸਾਡੀ ਆਮ ਲੋਕਾਂ ਦੇ ਨਾਲ ਕੋਈ ਲੜਾਈ ਨਹੀਂ ਹੈ, ਕੋਈ ਸਾਡੀ ਲੜਾਈ ਹਿੰਦੂ ਧਰਮ ਦੇ ਖਿਲਾਫ ਨਹੀਂ ਹੈ, ਸਾਡੀ ਲੜਾਈ ਇੰਡੀਅਨ ਸਟੇਟ ਦੇ ਖਿਲਾਫ ਹੈ। ਔਰ ਜਿਹੜੇ ਵਾਰ ਕ੍ਰਿਮੀਨਲਸ ਨੇ ਤੁਹਾਡੇ, ਜਿਨ੍ਹਾਂ ਨੇ ਸਿੱਖਾਂ ਦੇ ਉੱਤੇ ਵਾਰ ਕ੍ਰਾਈਮਸ ਕੀਤੇ ਨੇ, ਉਹਨਾਂ ਨੂੰ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਵੀ ਵਿਲ ਚੇਜ਼ ਯੂ, ਫਾਈਂਡ ਯੂ, ਐਕਸਟ੍ਰਾਡਾਈਟ ਯੂ, ਟਰਾਈ ਯੂ ਐਂਡ ਹੈਂਗ ਯੂ। ਸੋ ਅਜੇ ਸਾਡੇ ਕੋਲ ਮੁਲਕ ਤਾਂ ਨਹੀਂ ਹੈ ਕਿ ਅਸੀਂ ਕ੍ਰਿਮੀਨਲ ਨਾਜ਼ੀਆਂ ਵਾਂਗ ਟਰਾਇਲ ਤੇ ਪੁੱਟ ਕਰ ਸਕੀਏ, ਪਰ ਅਸੀਂ ਚੇਜ਼ ਜ਼ਰੂਰ ਇਹਨਾਂ ਨੂੰ ਕਰ ਰਹੇ ਹਾਂ। ਸੋ ਇਹ ਮੋਦੀ ਦੀ ਆਮਦ ਤੋਂ ਬਾਅਦ ਡੈਲਾਵੇਅਰ ਤੋਂ ਚੇਜ਼ ਕਰਦੇ ਹਾਂ, ਅਸੀਂ ਇੱਥੇ ਨਾਸਾ ਕਾਉਂਟੀ ਤੱਕ ਕਮਿਊਨਿਟੀ ਸੈਂਟਰ ਪਹੁੰਚੇ ਹਾਂ। ਕੱਲ UN ਜਨਰਲ ਅਸੈਂਬਲੀ ਦੇ ਬਾਹਰ ਵੀ ਜਿਹੜਾ ਇੱਕ ਜ਼ੋਰਦਾਰ ਪ੍ਰੋਟੈਸਟ ਰੱਖਿਆ ਗਿਆ, ਔਰ ਇਹ ਅਸੀਂ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਭਾਈ ਇਸ ਵੇਲੇ ਸਿੱਖ ਕੌਮ ਸਿਰ ਜੋੜ ਕੇ ਬੈਠੀ ਹੈ ਔਰ ਖਾਲਿਸਤਾਨ ਦਸਤਕ ਦੇ ਰਿਹਾ ਹੈ। ਔਰ ਅਸੀਂ ਇਹੀ ਮੈਸੇਜ, ਮੈਂ ਜਿੱਥੇ ਟੈਕਨੀਕਲ ਟੀਮ TV 84 ਦੀ ਤੁਹਾਡਾ ਖਾਸ ਤੌਰ ਤੇ ਤੁਸੀਂ ਐਜ਼ ਏ ਐਂਕਰ ਕੱਲ ਵੀ ਸੇਵਾ ਨਿਭਾਈ, ਅੱਜ ਵੀ ਧੰਨਵਾਦ ਕਰਨਾ ਚਾਹੁੰਦਾ। ਬਹੁਤ ਸ਼ੁਕਰੀਆ ਜੀ। ਉੱਥੇ ਜਿਹੜੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲਾਈਵ ਵਿਊਅਰ ਨੇ, ਭਾਵੇਂ ਬਹੁਤ ਸਾਰੇ ਇੰਡੀਅਨਸ ਨੇ ਜਾਲੀ ਆਈਡੀਜ਼ ਬਣਾ ਕੇ ਗਾਲੀ ਗਲੋਚ ਦਾ ਕੰਮ ਵੀ ਸ਼ੁਰੂ ਕੀਤਾ ਹੋਇਆ, ਪਰ ਮੈਂ ਸਮਝਦਾ ਵੀ ਜਿੰਨੇ ਲਾਈਵ ਵਿਊਅਰ ਇਸ ਵਾਰ ਕੱਲ ਜਿਹੜਾ ਬੀਤਿਆ ਤੇ ਅੱਜ ਨਜ਼ਰ ਆ ਰਹੇ ਨੇ, ਇੰਨੇ ਪਹਿਲਾਂ ਇੱਥੇ ਕਿਸੇ ਵੀ ਈਵਨ ਪੈਰੇਡ ਜਾਂ ਦੂਜਿਆਂ ਦੇ ਮੌਕੇ ਨਹੀਂ ਹੁੰਦੇ। ਇਹ ਆਪਣੇ ਆਪ 'ਚ ਇੱਕ ਸਬੂਤ ਹੈ ਕਿ ਜਿਹੜਾ ਮੈਸੇਜ ਸੀ ਇਹਨਾਂ ਨੂੰ ਐਕਸਪੋਜ਼ ਕਰਨ ਦਾ, ਉਹ ਸਫਲ ਹੋਇਆ। ਔਰ ਅਸੀਂ ਜਿੱਥੇ ਆਪਣੇ ਵਿਊਅਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ, ਆਪਣੇ ਸਾਰੇ ਸਪਾਂਸਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ, ਉੱਥੇ ਅਸੀਂ ਇਹ ਵੀ ਕਹਿਣਾ ਚਾਹੁੰਦੇ ਹਾਂ ਕਿ ਅੱਜ ਸਾਨੂੰ ਕੋਈ ਵੀ ਜਿਹੜੇ ਪੰਜਾਬੀ ਮਾਂ ਬੋਲੀ ਦੇ ਸੇਵਕ ਨਾਂ ਥੱਲੇ ਜਾਂ ਇੰਡੀਅਨ ਨੈਸ਼ਨਲ ਜਾਂ ਦੂਜੇ ਗੋਦੀ ਮੀਡੀਆ ਨੇ ਤਾਂ ਕੀ ਹੋਣਾ ਸੀ, ਪਰ TV 84 ਇੱਕ ਯੂਨੀਕ ਚੈਨਲ ਹੈ ਜਿਹਨੇ ਕੱਲ ਵੀ ਲਾਈਵ ਕਵਰੇਜ ਜਿਹੜੀ ਹੈ ਉਸ ਨੂੰ ਦਿੱਤਾ, ਅੱਜ ਵੀ ਜਿਹੜਾ ਅਸੀਂ ਇਸ ਨੂੰ ਕਵਰ ਕੀਤਾ ਔਰ ਅਸੀਂ ਕੱਲ ਫੇਰ
ਆਪਣੇ ਵਿਊਅਰਸ ਦੀ ਕਚਹਿਰੀ 'ਚ ਹਾਜ਼ਰ ਹੋਵਾਂਗੇ। ਖਾਲਿਸਤਾਨ ਜ਼ਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਜੀ ਬਹੁਤ ਮਿਹਰਬਾਨੀ ਆਪ ਜੀ ਦੀ, ਧੰਨਵਾਦ ਜੀਓ। ਬਹੁਤ ਸ਼ੁਕਰੀਆ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਸੋ ਇਹ ਸਨ ਡਾਕਟਰ ਅਮਰਜੀਤ ਸਿੰਘ ਜੀ, CEO TV 84 ਔਰ ਜਿਹੜੇ ਕਿ ਖਾਲਿਸਤਾਨ ਅਫੇਅਰ ਸੈਂਟਰ ਵਾਸ਼ਿੰਗਟਨ DC ਤੋਂ ਨੇ। ਸੋ ਮੈਂ ਆਪਣੇ ਵਿਊਅਰਸ ਨੂੰ ਕਹਿਣਾ ਚਾਹਾਂ ਕਿ ਅਸੀਂ ਹੁਣ ਆਪ ਸਭ ਤੋਂ ਵਿਦਾ ਮੰਗਦੇ ਹਾਂ ਜੀ, ਤੇ ਆਪ ਜੀ ਨੂੰ ਕੱਲ ਮਿਲਦੇ ਹੈਗੇ ਆ UN ਦੇ ਸਾਹਮਣੇ। ਸਿੱਖਾਂ ਦੀ ਕਚਹਿਰੀ ਉੱਥੇ ਲੱਗੇਗੀ ਤੇ ਉੱਥੇ ਆਪ ਜੀ ਦੇ ਨਾਲ ਮੁਲਾਕਾਤ ਹੋਏਗੀ ਜੀ। ਵਾਹਿਗੁਰੂ ਜੀ ਕਾ ਖਾਲਸਾ।